ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਮੈਂ ਫਰੈਜ਼ਨੋ ਸਟੂਡੀਓਜ਼ ਤੋਂ ਰਾਜਕਰਨਵੀਰ ਸਿੰਘ ਅਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ US ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 17 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ, 408 272 2500 ਦੇ ਉੱਤੇ, 4082 272 2500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸੈਟਰੋਸਾਈਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋ ਪੈਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 2575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ, ਕਾਲ 415 909 0503। ਵੁੱਡਲੈਂਡ ਕੈਲੀਫੋਰਨੀਆ ਦੇ ਵਿੱਚ I-5 ਦੇ ਐਗਜ਼ਿਟ 538 538 ਦੇ ਉੱਤੇ ਵੀਡੀਓ ਸਰਵੇਲੈਂਸ ਸਿਕਿਉਰਿਟੀ ਵਾਲਾ ਟਰੱਕ ਪਾਰਕਿੰਗ ਅਵੇਲੇਬਲ ਆ। 597 ਨਾਰਥ ਈਸਟ ਸਟਰੀਟ ਵੁੱਡਲੈਂਡ, ਕਾਲ 916 396 9085। ਕੋਲੀਆ ਟਰੱਕ ਡਰਾਈਵਿੰਗ ਸਕੂਲ, ਫਰੈਜ਼ਨੋ ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ ਪੰਜਾਬ ਵਰਗੇ ਮਾਹੌਲ 'ਚ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਜ਼ ਰੈਂਟ ਦੇ ਲਈ ਇਹਨਾਂ ਕੋਲ ਉਪਲਬਧ ਹਨ ਅਤੇ ਸ਼ਾਪ ਦੇ ਲਈ ਮਕੈਨਿਕ ਦੀ ਭਾਲ ਹੈ। 2306 ਵੈਸਟ ਡੈਨ ਰੌਨਕਿਊਲੋ ਡਰਾਈਵ, ਫਰੈਜ਼ਨੋ 559 266 3737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਜੇ ਆਪਾਂ ਅਫਗਾਨਿਸਤਾਨ ਤੋਂ ਸ਼ੁਰੂ ਕਰੀਏ ਤੇ ਅੱਜ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਹੁਣ ਤੋਂ ਹੀ ਕੁਛ ਮਿੰਟ ਪਹਿਲਾਂ ਜਿਹੜਾ ਆ ਅਨਾਊਂਸ ਕੀਤਾ ਹੈਗਾ ਵੀ ਜਿਹੜਾ ਹਾਮਿਦ ਕਰਜ਼ਾਈ ਇੰਟਰਨੈਸ਼ਨਲ ਏਅਰਪੋਰਟ ਆ ਉਹ ਹੁਣ ਖੁੱਲ੍ਹ ਗਿਆ ਆ। 3500 ਟਰੂਪਸ US ਦੇ ਆਲਰੇਡੀ ਉੱਥੇ ਗਰਾਊਂਡ 'ਤੇ ਹੈਗੇ ਆ ਅਤੇ ਜਿਹੜੀ ਮਿਲਟਰੀ ਫਲਾਈਟਸ ਆ ਉਹ ਆਲਰੇਡੀ ਉਸ ਏਅਰਪੋਰਟ ਤੋਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ, ਡਿਪਾਰਟ ਹੋਣੀਆਂ ਸ਼ੁਰੂ ਹੋ ਚੁੱਕੀਆਂ। US ਦੀ ਅੰਬੈਸੀ ਦੇ ਪਰਸਨਲ ਲਗਭਗ 700 ਦੇ ਕਰੀਬ ਅਤੇ 150 ਦੇ ਕਰੀਬ ਜਿਹੜੇ ਅਮਰੀਕਨ ਸਿਟੀਜ਼ਨ ਆ ਉਹਨਾਂ ਨੂੰ ਉੱਥੋਂ ਇਵੈਕੂਏਟ ਕੀਤਾ ਗਿਆ ਆ। ਅਤੇ ਦੂਸਰੇ ਪਾਸੇ ਅੱਜ ਤਾਲੀਬਾਨ ਨੇ ਟੋਟਲੀ ਡਿਫਰੈਂਟ ਸਟੇਟਮੈਂਟ ਦਿੱਤੀ ਹੈ। ਉਹ ਕਹਿੰਦੇ ਵੀ ਕਿਸੇ ਵੀ ਜਿਹੜਾ ਕੋਈ ਸਾਡੇ ਆਪੋਜ਼ਿਟ ਰਿਹਾ ਆ, ਅਸੀਂ ਉਹਨਾਂ ਦੇ ਕੋਈ ਕਿਸੇ ਨੂੰ ਸਜ਼ਾ ਨਹੀਂ ਦੇਵਾਂਗੇ। ਸਾਰੀ ਦੀ ਸਾਰੀ ਉਹਨਾਂ ਨੇ ਕਿਹਾ ਆ ਵੀ ਅਸੀਂ ਮਾਫ ਕਰ ਦੇਵਾਂਗੇ। ਅਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਹੈਗਾ ਆ ਵੀ ਜਿਹੜੀਆਂ ਬੀਬੀਆਂ ਦੇ ਉੱਤੇ ਕੋਈ ਕਿਸੇ ਤਰ੍ਹਾਂ ਦੇ ਰੂਲ ਲਾਉਣ ਦੀ ਗੱਲ ਜਿਹੜੀ ਆ, ਜਿਸ ਤਰ੍ਹਾਂ ਪਹਿਲੇ ਵਾਰੀ ਹੋਇਆ ਸੀ ਜਦੋਂ ਜਿਸ ਟਾਈਮ ਦੇ ਉੱਤੇ ਤਾਲੀਬਾਨ ਦਾ ਰਾਜ ਸੀ, ਉਹ ਕਿਸੇ ਤਰ੍ਹਾਂ ਦੀ ਉਹਨਾਂ ਦੇ ਉੱਤੇ ਪਾਬੰਦੀ ਨਹੀਂ ਲਾਈ ਜਾਊਗੀ। ਸੋ ਕਾਫੀ ਜਿਹੜਾ ਨੋਰਮਲ ਉੱਥੇ ਏਅਰਪੋਰਟ ਹੋ ਰਿਹਾ ਹੈਗਾ ਇਸ ਵੇਲੇ। ਸੋ ਲੋਕ ਕਾਫੀ ਵੱਡੀ ਗਿਣਤੀ 'ਚ ਮੂਵ ਆਊਟ ਹੋਣੇ ਸ਼ੁਰੂ ਹੋ ਗਏ ਆ। ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹਨਾਂ ਨੇ ਇਹ ਕਿਹਾ ਵੀ $500 ਮਿਲੀਅਨ ਦੇ ਕਰੀਬ ਆਪਾਂ ਐਕਸਟਰਾ ਰੱਖਿਆ ਆ ਜਿਹੜੇ ਲੋਕ ਉੱਥੋਂ ਮੂਵ ਹੋ ਕੇ ਆਉਣਗੇ ਉਹਨਾਂ ਦੇ ਲਈ। ਐਰਿਕ ਸਵੈਲਵਲ ਜਿਹੜੇ ਸਾਡੇ ਇੱਥੇ ਬੇਰੀਆ ਤੋਂ ਹੀ ਕਾਂਗਰਸਮੈਨ ਹੈਗੇ ਆ, ਉਹ ਕਹਿੰਦੇ ਆ ਵੀ ਸਾਨੂੰ ਜਿਹੜੇ ਲੋਕਾਂ ਨੇ ਸਪੋਰਟ ਕੀਤੀ ਸੀ ਜਾਂ ਜਿਹੜੇ ਲੋਕ ਰਿਸਕ ਜਿਨ੍ਹਾਂ ਨੂੰ ਖਤਰਾ ਹੈਗਾ ਆ, ਕੋਈ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਆ ਜਾਂ ਮਿਨੋਰਟੀਜ਼ ਆ, ਉਹਨਾਂ ਨੂੰ ਇੱਕ ਸਪੈਸ਼ਲ ਇਮੀਗਰੈਂਟ ਵੀਜ਼ਾ ਜਿਹੜਾ ਇਸ਼ੂ ਕਰਨਾ ਚਾਹੀਦਾ। ਉਹਦੇ 'ਤੇ ਕਹਿੰਦੇ ਅਸੀਂ ਵਰਕਆਊਟ ਕਰ ਰਹੇ ਹਾਂ। ਇੱਕ ਵਾਰੀ ਫੇਰ ਆਪਾਂ ਜਿੰਨੇ ਵੀ ਪੰਜਾਬੀ ਰੇਡੀਓ USA ਦੇ ਸਰੋਤੇ ਆ, ਆਪਾਂ ਜਿਹੜੇ ਸਾਡੇ ਭੈਣ ਭਰਾ ਆ ਉਹ ਬਿਲਕੁਲ ਵੱਖ-ਵੱਖ ਪਾਰਟੀਆਂ ਨੂੰ ਸਪੋਰਟ ਕਰਦੇ ਰਹੇ ਆ ਇਲੈਕਸ਼ਨ ਵੇਲੇ। ਬਹੁਤ ਸਾਰਿਆਂ ਦੇ ਵਧੀਆ ਸੰਬੰਧ ਹੈਗੇ ਆ, ਕਮਲਾ ਹੈਰਿਸ ਨਾਲ, ਵਾਈਸ ਪ੍ਰੈਜ਼ੀਡੈਂਟ ਨਾਲ, ਐਰਿਕ ਸਵੈਲਵਲ ਆ, ਇੱਦਾਂ ਦੇ ਬਹੁਤ ਸਾਰੇ ਕਾਂਗਰਸਮੈਨ ਆ। ਉਹਨਾਂ ਨੂੰ ਕਹਿ ਕੇ ਜਿਹੜੇ 300 ਦੇ ਕਰੀਬ ਆਪਣੇ ਜਿਹੜੇ ਹਿੰਦੂ ਅਤੇ ਸਿੱਖ ਭੈਣ ਭਰਾ ਉੱਥੇ ਫਸੇ ਹੋਏ ਆ ਗੁਰਦੁਆਰੇ 'ਚ, ਉਹਨਾਂ ਨੂੰ ਵੀ ਇਵੈਕੂਏਟ ਕਰਨ ਦੀ ਗੱਲ ਕਰਨੀ ਚਾਹੀਦੀ ਆ ਮਿਨੋਰਟੀ 'ਚ। ਉਹਦਾ ਕਾਰਨ ਕੀ ਆ ਵੀ 2 ਸਾਲ ਪਹਿਲਾਂ ਤਾਂ ਐਡਾ ਬੰਬ ਸਿੱਟ ਕੇ ਉੱਥੇ ਆਪਣੇ 30 ਦੇ ਕਰੀਬ ਸਿੱਖ ਮਾਰੇ ਗਏ ਸੀ। ਇੱਕ ਟਾਈਮ ਦੇ ਉੱਤੇ ਰਾਜਕਰਨਵੀਰ ਸਿੰਘ ਜੀ, ਅਫਗਾਨਿਸਤਾਨ ਦੇ ਵਿੱਚ
ਵਿੱਚ 66 ਗੁਰਦੁਆਰਾ ਸਾਹਿਬ ਸੀ। ਅੱਜ ਦੀ ਡੇਟ 'ਚ ਸਿਰਫ 11 ਗੁਰਦੁਆਰਾ ਸਾਹਿਬ ਹੀ ਆ, ਤੇ ਇੱਕ ਟਾਈਮ ਤੇ 2 ਲੱਖ ਦੇ ਕਰੀਬ ਸਿੱਖਾਂ ਤੇ ਹਿੰਦੂਆਂ ਦੀ ਪੋਪੂਲੇਸ਼ਨ ਸੀ ਅਫਗਾਨਿਸਤਾਨ 'ਚ, ਤੇ ਇਸ ਟਾਈਮ ਕਹਿੰਦੇ ਸਿਰਫ 300 ਹੀ ਰਹਿ ਗਈ ਹੈਗੀ ਆ। ਜੀ ਬਿਲਕੁਲ। ਉੱਥੋਂ ਇੱਕ ਜਿਹੜੇ ਇੱਕ ਗੁਰਦੁਆਰੇ ਦੇ ਵਿੱਚ ਸ਼ਰਨ ਲਈ ਬੈਠੇ ਸੀਗੇ ਸਾਰੇ ਜਾਣੇ, ਚਾਹੇ ਉਹ ਹਿੰਦੂ ਸੀਗੇ ਅਤੇ ਚਾਹੇ ਉਹ ਸਿੱਖ ਸੀਗੇ, ਉਹ ਦੱਸ ਰਹੇ ਕਹਿੰਦੇ ਵੀ 300 ਜਾਣੇ ਕੁੱਲ ਅਸੀਂ ਜਿਹੜੇ ਕਾਬੁਲ ਦੇ ਇਲਾਕੇ ਦੇ ਵਿੱਚ ਆ। ਇਹਦਾ ਮਤਲਬ ਵੀ ਅਫਗਾਨਿਸਤਾਨ ਦਾਇਰੇ ਦੇ ਵਿੱਚ ਬਹੁਤ ਵੱਡਾ ਹੈਗਾ ਆ, ਕਾਫੀ ਵੱਡਾ ਇਲਾਕਾ ਹੈ, ਬਹੁਤ ਸਾਰੇ ਹੋਰ ਥਾਵਾਂ ਦੇ ਉੱਤੇ ਵੀ ਜਿਹੜੇ ਉਹ ਰਹਿੰਦੇ ਹੋਣਗੇ। ਸੋ ਉਹਨਾਂ ਨੂੰ ਵੀ ਕੱਢਣ ਦਾ ਅਤੇ ਇਹ ਜਿਹੜਾ ਆ ਉਹ ਹੁਣ ਸਿਲਸਿਲਾ ਚੱਲਣਾ ਚਾਹੀਦਾ ਹੈਗਾ ਆ। ਹੁਣ ਬਹੁਤ ਸਾਰੇ ਜਿਹੜੇ ਕਾਂਗਰਸਮੈਨ ਆ ਦੋਨਾਂ ਹੀ ਤਰਫੋਂ ਬਾਈਪਾਰਟੀਜ਼ਨ ਤੌਰ ਦੇ ਉੱਤੇ ਬਾਈਡਨ ਪ੍ਰਸ਼ਾਸਨ ਦੀ ਬਹੁਤ ਜ਼ਿਆਦਾ ਨਿੰਦਾ ਜਿਹੜੀ ਉਹਨਾਂ ਦੀ ਕੀਤੀ ਜਾ ਰਹੀ ਆ, ਜਿਸ ਤਰੀਕੇ ਦੇ ਨਾਲ ਇਹ ਨਿਕਲੇ ਸੀਗੇ 80 ਦੇ ਦਹਾਕੇ ਦੇ ਵਿੱਚ ਜਦੋਂ ਸੋਵੀਅਤ ਇੱਥੋਂ ਬਾਹਰ ਨਿਕਲਿਆ ਸੀਗਾ। ਜਿਹੜੀ ਇਹਨਾਂ ਨੇ ਇੱਕ ਸਰਕਾਰ ਬਣਾ ਕੇ ਗਏ ਸੀ, ਉਹ 3 ਕੁ ਸਾਲ ਟਿਕੀ ਰਹੀ। ਉਸ ਤੋਂ ਬਾਅਦ ਦੇ ਵਿੱਚ ਫਿਰ ਤਾਲਿਬਾਨਾਂ ਨੇ ਮੁੜ ਕਬਜ਼ਾ ਜਿਹੜਾ ਉੱਥੇ ਕਰ ਲਿਆ ਸੀ। ਇੱਥੇ ਤਾਂ ਇਹਨਾਂ ਨੇ ਮੈਨੂੰ ਲੱਗਦਾ 3 ਦਿਨ ਨਹੀਂ ਪੈਣ ਦਿੱਤੇ, ਅਜੇ ਤਾਂ ਇਹ ਕਾਰਵਾਈ ਦੇ ਵਿੱਚ ਹੀ ਸੀ, ਨਿਕਲਣ ਦੀ ਕਾਰਵਾਈ ਦੇ ਵਿੱਚ ਹੀ ਸੀਗੇ, ਅਤੇ ਉਹਨਾਂ ਨੇ ਪਹਿਲਾਂ ਹੀ ਪੂਰੇ ਅਫਗਾਨਿਸਤਾਨ ਦੇ ਉੱਤੇ ਕਬਜ਼ਾ ਜਿਹੜਾ ਉਹ ਕਰ ਲਿਆ। ਸੋ ਜਿਹੜਾ ਹੁਣ ਅਫਗਾਨਿਸਤਾਨ ਦਾ ਇਸਲਾਮਿਕ ਐਮੀਰੇਟ ਆਫ ਅਫਗਾਨਿਸਤਾਨ, ਇਹ ਜਿਹੜਾ ਇਸ ਨੂੰ ਇਹਨਾਂ ਨੇ ਹੁਣ ਕਹਿਣਾ ਸ਼ੁਰੂ ਕਰ ਦਿੱਤਾ ਆ। ਅਤੇ ਇਹਨਾਂ ਦਾ ਜਿਹੜਾ ਡਿਫੈਕਟੋ ਲੀਡਰ ਜਿਹੜਾ ਹੈਗਾ ਆ ਅਬਦੁਲ ਗਨੀ ਬਰਦਾਰ, ਇਹ ਕਹਿੰਦੇ ਵੀ ਅਫਗਾਨਿਸਤਾਨ ਦੇ ਵਿੱਚ ਜਿਹੜਾ ਉਹ ਪਹੁੰਚ ਗਿਆ। ਉਹਦਾ ਕਹਿੰਦੇ ਵੀ ਜਨਮ ਕੰਧਾਰ ਦੇ ਇਲਾਕੇ ਦਾ ਜਿਹੜਾ ਉਹ ਹੈਗਾ ਆ। ਸੋ ਉੱਥੇ ਕਹਿੰਦੇ ਆ ਵੀ ਉੱਥੋਂ ਸ਼ੁਰੂਆਤ ਕਰਦੇ ਹੋਏ ਸਾਰੇ ਪਾਸੇ ਕਾਬਜ਼ ਤਾਂ ਹੋ ਗਏ ਸੀਗੇ। ਇਹ ਬੜੀ ਹੈਰਾਨੀ ਵਾਲੀ ਜਿਹੜੀ ਹਰਜੋਤ ਸਿੰਘ ਜੀ ਇਹਨਾਂ ਦੇ ਬਿਆਨ ਜਿਹੜੇ ਆਏ ਆ ਵੀ ਅਸੀਂ ਅਮਨੈਸਟੀ ਸਾਰੇ ਹੀ ਜਿਹੜੇ ਸਰਕਾਰੀ ਓਫੀਸ਼ੀਅਲਸ ਨੂੰ ਜਿਹੜੀ ਉਹ ਦੇਵਾਂਗੇ, ਅਤੇ ਡਿਸਕ੍ਰਿਮੀਨੇਸ਼ਨ ਔਰਤਾਂ ਦੇ ਖਿਲਾਫ ਜਿਹੜੀ ਅਸੀਂ ਨਹੀਂ ਕਰਾਂਗੇ, ਅਤੇ ਜਿਨ੍ਹਾਂ ਨੇ ਆਪਣੇ ਕਹਿੰਦੇ ਵੀ ਜਿਹੜੇ ਵਿਰੋਧੀਆਂ ਦੇ ਉੱਤੇ ਜਿਨ੍ਹਾਂ ਅਮਰੀਕਾ ਵਾਲਿਆਂ ਦੀ ਜਾਂ ਹੋਰ ਨੇਟੋ ਮੁਲਕਾਂ ਵਾਲੇ ਫੌਜੀਆਂ ਦੀ ਮਦਦ ਵੀ ਕੀਤੀ ਆ, ਉਹਨਾਂ ਨੂੰ ਵੀ ਅਸੀਂ ਜਿਹੜਾ ਉਹ ਸੇਫ ਰੱਖਾਂਗੇ। ਹੁਣ ਇਹ ਗੱਲ ਕਿੰਨੀ ਕੁ ਚਿੱਥੀ ਜਾ ਸਕਦੀ ਹੈ, ਕਿੰਨੀ ਕੁ ਇਹਨਾਂ ਦੀ ਗੱਲ 'ਤੇ ਵਿਸ਼ਵਾਸ ਕੀਤਾ ਜਾ ਸਕਦਾ ਆ, ਇਹ ਜਿਹੜਾ ਉਹ ਦੇਖਣ ਵਾਲੀ ਗੱਲ ਰਹੇਗੀ। ਉਹ ਕੱਲ੍ਹ ਜਿਹੜਾ ਵਾਈਟ ਹਾਊਸ ਨੇ ਇਹ ਦੱਸਿਆ ਵੀ 700 ਤੋਂ ਵੱਧ ਜਿਹੜੇ ਲੋਕ ਆ ਉਹਨਾਂ ਨੇ ਉੱਥੋਂ ਬਚਾ ਕੇ ਜਿਹੜੇ ਉਹ ਕਾਬੁਲ ਏਅਰਪੋਰਟ ਤੋਂ ਕੱਲ੍ਹ ਜਿਹੜੇ ਆ ਏਅਰਲਿਫਟ ਕੀਤੇ ਸੀਗੇ। ਅਤੇ ਅੱਜ ਧਮਕੀ ਵੀ ਇੱਕ ਵਾਰੀ ਫੇਰ ਜਿਹੜੀ ਇਹਨਾਂ ਨੇ ਦੇ ਦਿੱਤੀ ਸੀ ਅਮਰੀਕਾ ਵਾਲਿਆਂ ਨੇ ਵੀ ਜੇ ਸਾਡੀ ਇਵੈਕੂਏਸ਼ਨ ਦੇ ਕੰਮ ਦੇ ਵਿੱਚ ਕਿਸੇ ਵੀ ਤਰੀਕੇ ਦਾ ਤੁਸੀਂ ਵਿਘਨ ਡਾਇਆ ਤਾਂ ਫਿਰ ਦੇਖੀ ਜਾਇਓ। ਹੁਣ 20 ਸਾਲ ਰਹਿ ਕੇ ਤਾਂ ਦੇਖੀ ਜਾਇਓ, ਹੁਣ ਉਹਨਾਂ ਨੇ ਤਾਂ ਜੋ ਕਰਨਾ ਸੀ ਅਗਲਿਆਂ ਨੇ ਜਿਹੜਾ ਉਹ ਕਰ ਦਿੱਤਾ ਆ। ਹੁਣ ਦੇਖਣਾ ਹੋ ਕੀ ਆ। ਤਾਲਿਬਾਨ ਦਾ ਆਲਰੇਡੀ ਸਮਝੌਤਾ ਚੀਨ ਦੇ ਨਾਲ ਹਰਜੋਤ ਸਿੰਘ ਜੀ ਹੋ ਚੁੱਕਾ ਆ। ਗੱਲਬਾਤ ਉਹਨਾਂ ਦੀ ਰੂਸ ਦੇ ਨਾਲ ਵੀ ਜਿਹੜੀ ਉਹ ਚੱਲ ਰਹੀ ਹੈਗੀ ਆ। ਇਹ ਤਾਂ ਇੱਥੋਂ ਤੱਕ ਵੀ ਕਹਿ ਰਹੇ ਸੀ ਹਰਜੋਤ ਸਿੰਘ ਜੀ ਈਰਾਨ ਦੇ ਨਾਲ ਵੀ ਬੜੇ ਵਧੀਆ ਸੰਬੰਧ ਜਿਹੜੇ ਉਹ ਰੱਖਾਂਗੇ, ਪਰ ਇਹ ਓਬਵੀਅਸ ਜੀ ਗੱਲ ਆ ਹੁਣ ਜਦੋਂ ਦੁਨੀਆ ਦੀ ਅੱਖਾਂ ਦੇ ਵਿੱਚ ਘੱਟਾ ਜਦੋਂ ਪਾਉਣਾ ਹੋਵੇ ਤਾਂ ਇੱਦਾਂ ਦੇ ਬਿਆਨ ਜਿਹੜੇ ਉਹ ਦੇਣੇ ਹੀ ਇਹਨਾਂ ਨੂੰ ਪੈਂਦੇ ਆ। ਵੀ ਅਕਸਰ ਇਹਨਾਂ ਨੇ ਕਬਜ਼ਾ ਵੀ ਜਿਹੜਾ ਆ ਉਹ ਆਪਣਾ ਕਰਨਾ ਹੈ, ਝੰਡਾ ਵੀ ਜਿਹੜਾ ਆਪਣਾ ਜਿਹੜਾ ਇਹ ਲਹਿਰਾਉਣਾ ਹੈਗਾ ਆ। ਸੋ ਦੇਖਦੇ ਆ ਭਵਿੱਖ ਦੇ ਵਿੱਚ ਕੀ ਹੈਗਾ ਆ, ਪਰ ਅਨਸਟੇਬਿਲਿਟੀ ਬਣਨ ਦੇ ਇਸ ਟਾਈਮ ਪੂਰੇ ਅਸਾਰ ਜਿਹੜੇ ਆ ਮਿਡਲ ਈਸਟ ਦੇ ਵਿੱਚ ਇੱਕ ਵਾਰੀ ਦੁਬਾਰਾ ਸ਼ੁਰੂ ਹੋ ਚੁੱਕੇ ਨੇ। ਜੀ ਇੱਕ ਚੀਜ਼ ਹਜੇ ਤੱਕ ਸੋ ਫਾਰ ਇਹ ਹੈਗੀ ਆ ਵੀ ਕੋਈ ਉੱਥੇ ਕਤਲੇਆਮ ਜਾਂ ਇੱਦਾਂ ਮਾਰ-ਧਾੜ ਨਹੀਂ ਹੋਈ ਹੈਗੀ। ਬਹੁਤ ਘੱਟ ਲੋਕ ਜਿਹੜੇ ਜਿਨ੍ਹਾਂ ਦੀ ਮੌਤ ਹੋਈ ਆ, ਜਿਹੜੇ ਜਹਾਜ਼ ਦੇ ਰਾਹੀਂ ਉੱਡ ਕੇ ਆਉਣ ਨੂੰ ਟਰਾਈ ਕਰਦੇ ਸੀ, ਲਮਕੇ ਉਹ ਸੀ, 6-7 ਜਣਿਆਂ ਦੀ ਮੌਤ ਹੋਈ ਆ। ਪਰ ਬਹੁਤ ਸਾਰੇ ਜਿਹੜੇ ਅਮਰੀਕਨ ਲੋਕ ਆ, ਰਾਜ ਕਨਵੀਰ ਸਿੰਘ ਜੀ, ਉਹ ਸੋਚ ਰਹੇ ਆ ਵੀ ਇਹ ਡਿਸੀਜਨ ਵਧੀਆ ਵੀ ਸੀ। ਠੀਕ ਆ ਵੀ ਇਹ ਬਾਈਡਨ ਹੁਣ ਇਸ ਟਾਈਮ ਪ੍ਰੈਜ਼ੀਡੈਂਟ ਆ, ਇਹ ਤੋਂ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਨੇ ਵੀ ਕਿਹਾ ਸੀ ਵਿਡਰੋ ਕਰਨਾ ਆ। ਅੱਜ ਜਿਹੜੇ ਪ੍ਰੈਜ਼ੀਡੈਂਟ ਬੁਸ਼ ਜਿਨ੍ਹਾਂ ਨੇ ਇਹ ਵਾਰ ਸਟਾਰਟ ਕੀਤੀ ਸੀ, ਉਹਨਾਂ ਨੇ ਵੀ ਕਿਹਾ ਵੀ ਮੈਂ ਅਫਗਾਨ ਲੋਕਾਂ ਦੇ ਲਈ ਜਿਹੜਾ ਮੇਰਾ ਦਰਦ ਹੈਗਾ ਆ, ਪਰ ਉਹਨਾਂ ਨੇ ਕ੍ਰਿਟੀਸਾਈਜ਼ ਨਹੀਂ ਕੀਤਾ ਪ੍ਰੈਜ਼ੀਡੈਂਟ ਬਾਈਡਨ ਨੂੰ। ਹੁਣ ਗੱਲ ਇਹ ਆ ਵੀ 20 ਸਾਲਾਂ ਤੋਂ ਤੁਸੀਂ ਦੇਖੋ ਵੀ 3 ਲੱਖ ਬੰਦਿਆਂ ਦੀ ਫੌਜ ਤਿਆਰ ਕੀਤੀ ਆ, ਉਹਨਾਂ ਨੂੰ ਤੁਸੀਂ ਤਨਖਾਹਾਂ ਦੇ ਰਹੇ ਆ, ਤੇ ਜਦੋਂ ਛੱਡਣ ਦਾ ਮੌਕਾ ਆਇਆ ਉਹ ਨਹੀਂ ਬਸ ਬਿਲਕੁਲ ਸਤਿ ਸ੍ਰੀ ਅਕਾਲ ਕਰਕੇ ਤਾਂ ਹੋਊਗਾ। ਸੋ ਇਹ ਤਾਂ ਬਿਲਕੁਲ ਵੀ ਤੁਸੀਂ ਪੈਸੇ ਵੇਸਟ ਕਰਨ ਵਾਲੀ ਗੱਲ ਸੀ। ਜੇ ਉਹ ਲੋਕ ਫਾਈਟ ਨਹੀਂ ਕਰਨਾ ਚਾਹੁੰਦੇ ਤਾਂ ਕਾਹਤੇ ਉਹਨਾਂ ਦੀ ਸਪੋਰਟ ਕੀਤੀ ਜਾਵੇ। ਸੋ ਇਹ ਸਟੇਟਮੈਂਟ ਵੀ ਦਿੱਤੀ ਆ ਉਹਨਾਂ ਨੇ ਪ੍ਰੈਜ਼ੀਡੈਂਟ ਬਾਈਡਨ ਹੁਣ। ਸੋ ਇਹ ਬਿਲਕੁਲ ਸਹੀ ਵੀ ਆ ਵੀ ਜੇ ਤੁਸੀਂ ਜਿਹੜੀ ਫੌਜ ਤਿਆਰ ਕੀਤੀ ਉਹ ਆ ਉਹਨਾਂ ਨੇ ਲੜਨਾ ਹੀ ਨਹੀਂ ਹੈ, ਤੇ ਫਿਰ ਤਾਂ ਤੁਸੀਂ ਪੈਸੇ ਵੇਸਟ ਕਰ ਰਹੇ ਹੈਗੇ ਆ। ਠੀਕ ਹੈ ਕਿ ਨਹੀਂ? ਤੇ ਨਾਲੇ ਉਹਨਾਂ ਨੇ ਕਿਹਾ ਵੀ ਸਾਡਾ ਸਿੱਧਾ ਇੰਟਰਸਟ ਨਹੀਂ ਹੈ ਅਮਰੀਕਾ ਦਾ ਉੱਥੇ ਕੋਈ ਵੀ, ਜੇ ਕਰੂਗੇ ਕੋਈ ਟੈਰਰਿਜ਼ਮ ਐਕਟੀਵਿਟੀ ਜੇ ਉਹ। ਹੁਣ ਅਮਰੀਕਾ ਸਾਰਿਆਂ ਨੂੰ ਪਤਾ ਵੀ ਕਿੱਡੀ ਵੱਡੀ ਸੁਪਰ ਪਾਵਰ ਆ, ਉਹ ਤਾਂ ਦਿਨਾਂ ਦੇ ਵਿੱਚ ਹੀ ਉਹਨੂੰ ਫਲੈਟ ਕਰ ਸਕਦੀ ਆ। ਤੇ ਸੋ ਇਹ ਬਹੁਤ ਲੋਕ ਆਪਣੇ ਵੀ ਭੁਲੇਖੇ 'ਚ ਆ ਵੀ ਲੈ ਵੀ ਤਾਲਿਬਾਨ ਵਾਲਿਆਂ ਨੇ ਅਮਰੀਕਨ ਹਰਾਤੇ ਜੇ ਉਹ ਆ। ਇਹ ਸਮਝੌਤਾ ਵੀ ਹੋਇਆ ਲੱਗਦਾ ਕੁਛ ਗੱਲਾਂ ਤੇ। ਤੁਸੀਂ ਦੇਖੋ ਵੀ ਅਮਰੀਕਨ ਅੰਬੈਸੀ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਅਟੈਕ ਨਹੀਂ ਹੋਇਆ।
ਜਦੋਂ ਕਿ ਪਿਛਲੇ ਸਾਲਾਂ 'ਚ ਕਦੇ ਬੰਬ ਚੱਲਦੇ ਰਹੇ, ਨਾ ਯੂਕੇ ਦੀ ਅੰਬੈਸੀ ਤੇ ਨਾ ਹੋਰ ਕਿਸੇ ਵੀ ਜਿਹੜੀ ਕੰਟਰੀ ਦੀ ਅੰਬੈਸੀ ਉਹਦੇ ਕਿਸੇ ਤਰ੍ਹਾਂ ਦਾ ਵੀ ਕੋਈ ਹਮਲਾ ਨਹੀਂ ਹੋਇਆ ਹੈਗਾ। ਜੀ, ਨਾਟੋ ਵਾਲੇ ਵੀ ਹੁਣ ਜਿਹੜੇ ਅਫਗਾਨ ਦੇ ਲੀਡਰਸ ਆ ਉਹਨਾਂ ਦੇ ਉੱਤੇ ਦੋਸ਼ ਮੜ ਰਹੇ ਆ, ਕਹਿੰਦੇ ਵੀ ਇਹਨਾਂ ਦੀ ਲੀਡਰਸ਼ਿਪ ਟੋਟਲ ਫੇਲੀਅਰ ਜਿਹੜੀ ਉਹ ਹੋਈ ਆ, ਤੇ ਜਿਹੜਾ ਪੋਲੀਟੀਕਲ ਕਲੈਪਸ ਹੋਇਆ ਗਾਨੀ ਜਿਹੜਾ ਆ ਉਹ ਝੱਟ ਦੇਣੀ ਉੱਥੋਂ ਭੱਜ ਗਿਆ। ਜਿਹੜੀ ਜਿੱਦਾਂ ਤੁਸੀਂ ਦੱਸਿਆ ਵੀ 3 ਲੱਖ ਬੰਦਾ ਜਿਹੜਾ ਇਹਨਾਂ ਨੇ ਤਿਆਰ ਕੀਤਾ, ਇੰਨਾ ਜਿਹੜਾ ਆ ਉਹ ਅਸਲਾ ਉਹਨਾਂ ਨੂੰ ਦਿੱਤਾ ਸੀਗਾ, ਉਹਨਾਂ ਨੇ ਅਸਲਾ ਚੱਕਿਆ ਹੀ ਨਹੀਂ। ਮੈਨੂੰ ਲੱਗਦਾ ਬੰਦੂਕਾਂ ਨੂੰ ਜੰਗ ਹੀ ਜਿਹੜਾ ਉਹ ਲੱਗ ਜਾਣਾ ਸੀਗਾ। ਹੁਣ ਇਹਨਾਂ ਦੇ ਹੱਥੇ ਜਿਹੜੇ ਉਹ ਚੜੇ, ਬਹੁਤ ਸਾਰੀਆਂ ਫੋਟੋਆਂ ਜਿਹੜੀਆਂ ਆ ਰਹੀਆਂ, ਜਿਹੜੀਆਂ ਕਈ ਹਾਸੇ ਵਾਲੀਆਂ ਵੀ ਆ, ਵੀ ਉਹ ਜਿੰਮ ਦੇ ਵਿੱਚ ਜਾ ਕੇ ਜਿਹੜੇ ਤਾਲਿਬਾਨੀ ਆ ਉਹ ਵੇਖਣ ਦੇ, ਉਹਨਾਂ ਨੇ ਮਸ਼ੀਨਾਂ ਹੀ ਉੱਦਾਂ ਦੀਆਂ ਜਿਹੜੀਆਂ ਕਦੀ ਜਿਹੜੀਆਂ ਨਹੀਂ ਸੀ ਦੇਖੀਆਂ, ਉਹ ਉੱਥੇ ਜਿਹੜੀਆਂ ਵੀਡੀਓਜ਼ ਆ ਰਹੀਆਂ। ਇੱਕ ਚੀਜ਼ ਇਸ ਵਾਰ ਹਰਜੋਤ ਸਿੰਘ ਜੀ ਤਾਲਿਬਾਨਾਂ ਨੇ ਜਿਹੜੀ ਉਹ ਕੀਤੀ ਆ ਵੀ ਫੋਟੋ ਵੀਡੀਓ ਇਹ ਬਹੁਤ ਸਾਰਾ ਕੁਛ ਇਹਨਾਂ ਨੇ ਪੂਰਾ ਕੈਮ ਜਿਹੜਾ ਆ ਇਸ ਟਾਈਮ ਉਹ ਰੱਖਿਆ ਹੋਇਆ ਆ। ਹੁਣ ਉਹ ਚਾਹੁੰਦੇ ਨਹੀਂ ਆ ਵੀ ਹੁਣ ਉਹ ਕਹਿੰਦੇ ਵੀ ਇਹ ਤਾਂ ਜਾ ਰਹੇ ਆ, ਜਾਂਦਿਆਂ ਹੋਇਆਂ ਨੂੰ ਕਾਹਤੇ ਜਿਹੜਾ ਆ ਚਵਾਤੀ ਛੇੜਨੀ ਆ, ਸੋ ਇਹਨਾਂ ਨੂੰ ਜਾ ਲੈਣ ਦਿਓ, ਫਿਰ ਦੇਖਾਂਗੇ ਕੀ ਕਰਨਾ ਆ। ਸੋ ਪਰ ਇਹ ਆ ਵੀ ਇਹਨਾਂ ਦੇ ਉੱਤੇ ਕੋਈ ਬਹੁਤਾ ਭਰੋਸਾ ਨਹੀਂ ਕੀਤਾ ਜਾਣਾ ਚਾਹੀਦਾ। ਇਹ ਜਿਹੜੀ ਇਨ ਦੀ ਐਂਡ ਬਾਟਮ ਲਾਈਨ ਜਿਹੜੀ ਉਹ ਹੈਗੀ ਆ ਵੀ ਇਹਨਾਂ ਦਾ ਭਰੋਸਾ ਜਿਹੜਾ ਉਹ ਨਾ ਕਰੋ। ਇਹ ਪਹਿਲੋਂ ਵੀ ਕਿਸੇ ਦੇ ਕਹਿ ਲਓ ਵੀ ਦੂਜਿਆਂ ਦੇ ਜਿਹੜੇ ਉਹ ਸਕੇ ਜਾਂ ਮਿੱਤ ਜਿਹੜੇ ਉਹ ਨਹੀਂ ਹੋਏ, ਅਤੇ ਆਮ ਲੋਕ ਜਿਹੜੇ ਆ ਉੱਥੇ ਤਾਂ ਹੀ ਤਾਂ ਦੇਖੋ ਭੱਜਣ ਡਏ ਆ ਬਾਹਰ ਨੂੰ ਵੀ ਅਸੀਂ ਨਿਕਲੀਏ ਇੱਥੋਂ, ਨਹੀਂ ਤਾਂ ਅਸੀਂ ਜਿਹੜੇ ਇੱਥੇ ਮਰ ਜਾਣਾ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਹੋਊਗਾ ਇਹ ਦੇਖਣ ਵਾਲੀ ਗੱਲ ਰਹੂਗੀ। ਪਰ ਕਾਫੀ ਜ਼ਿਆਦਾ ਸਿਚੁਏਸ਼ਨ ਡਾਵਾਂਡੋਲ, ਹਰ ਇੱਕ ਦੀ ਨਜ਼ਰ ਜਿਹੜੀ ਇੱਥੇ ਰਹੂਗੀ। ਡੈਮੋਕ੍ਰੇਟ ਅਤੇ ਰਿਪਬਲਿਕਨ ਦੋਨੋਂ ਹੀ ਸੈਨੇਟਰਸ ਦੋਨੋਂ ਤਰਫੋਂ, ਅਤੇ ਜਿਹੜੇ ਕਾਂਗਰਸਮੈਨ ਕਾਂਗਰਸ ਵੂਮੈਨ ਆ ਉਹਨਾਂ ਨੇ ਜਿਹੜੀ ਉਹ ਨਿੰਦਾ ਕੀਤੀ ਆ। ਕਹਿੰਦੇ ਵੀ ਵਧੀਆ ਤਰੀਕੇ ਦੇ ਨਾਲ ਬਾਹਰ ਆਉਣਾ ਚਾਹੀਦਾ ਸੀ। ਹੁਣ 20 ਸਾਲ ਰਹਿ ਕੇ ਵੀ ਜੇ ਉੱਥੇ ਆਪਾਂ ਨਹੀਂ ਕਰ ਸਕੇ, ਅਤੇ ਕੀ 2 ਮਹੀਨੇ ਹੋਰ ਵੱਧ ਲਾ ਕੇ ਜਾਂ ਸਾਲ ਵੱਧ ਲਾ ਕੇ ਕੀ ਉੱਥੇ ਉਹ ਸਥਿਰਤਾ ਆ ਸਕਦੀ ਸੀਗੀ? ਇਹ ਬੜੇ ਵੱਡੇ ਸਵਾਲ ਆ ਜਿਨ੍ਹਾਂ ਦਾ ਜਵਾਬ ਮੈਨੂੰ ਨਹੀਂ ਲੱਗਦਾ ਕਿਸੇ ਦੇ ਕੋਲ ਵੀ ਹੈਗਾ ਆ। ਜੀ, ਸੋ ਬਿਲਕੁਲ ਹੁਣ ਤੁਸੀਂ ਦੇਖੋ ਜਿੱਥੇ ਦਾ ਪ੍ਰੈਜ਼ੀਡੈਂਟ ਜਿਹੜਾ ਹੈਗਾ ਆ ਵੀ ਉਹ 4 ਕਾਰਾਂ ਤੇ ਪਤਾ ਨਹੀਂ ਕਿੰਨੇ ਕੁ ਲੱਖ ਉੱਥੇ ਦੇ ਜਿਹੜੇ ਕਰੰਸੀ ਆ ਉਹ ਲੈ ਕੇ ਤਾਜਿਕਸਤਾਨ ਨੂੰ ਭੱਜ ਗਿਆ, ਤੇ ਪਿੱਛੇ ਵਿਚਾਰੇ ਲੋਕ ਰਹਿ ਗਏ, ਉਹ ਕੀ ਕੀਤਾ ਜਾਵੇ ਉਹਨਾਂ ਦਾ। ਸੋ ਇੱਕ ਵਾਰੀ ਫਿਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਬਹੁਤ ਸਾਰੀਆਂ ਆਰਗੇਨਾਈਜੇਸ਼ਨ ਕੰਮ ਕਰ ਰਹੀਆਂ ਆ। ਮਨਮੀਤ ਭੁੱਲਰ ਆਰਗੇਨਾਈਜੇਸ਼ਨ ਕੈਨੇਡਾ ਦੇ ਵਿੱਚ, ਉਹਨਾਂ ਨੇ ਉੱਥੇ ਦੇ ਪ੍ਰਾਈਮ ਮਿਨਿਸਟਰ ਨਾਲ ਵੀ ਗੱਲਬਾਤ ਕੀਤੀ ਆ ਸਿੱਖਾਂ ਦੇ ਬਾਰੇ, ਤੇ ਜਗਮੀਤ ਸਿੰਘ ਵੀ ਉੱਥੇ ਦੇ ਮੈਂਬਰ ਪਾਰਲੀਮੈਂਟ ਕਰ ਰਹੇ ਆ। ਇੱਥੇ ਵੀ ਮੈਂ ਤੁਹਾਨੂੰ ਦੱਸਿਆ ਵੀ ਐਰਿਕ ਸਵੈਲਵੈਲ ਜਾਂ ਹੋਰ ਆਪਾਂ ਨੂੰ ਕੰਟੈਕਟ ਕਰਨਾ ਚਾਹੀਦਾ ਹੈਗਾ ਆ। ਰਵੀ ਸਿੰਘ ਖਾਲਸਾ ਏਡ ਵਾਲੇ ਵੀ ਯੂਕੇ ਦੀ ਗਵਰਨਮੈਂਟ ਦੇ ਨਾਲ ਗੱਲ ਕਰ ਰਹੇ ਆ ਵੀ ਜਿਹੜੇ ਉੱਥੇ ਆਪਣੇ 300 ਦੇ ਕਰੀਬ ਹਿੰਦੂ ਤੇ ਸਿੱਖ ਭਰਾ ਹੈਗੇ ਆ, ਉਹਨਾਂ ਨੂੰ ਜ਼ਰੂਰ ਉੱਥੋਂ ਕੱਢਣਾ ਚਾਹੀਦਾ ਹੈਗਾ ਆ। ਜੀ ਬਿਲਕੁਲ। ਅਤੇ ਨਾਲ ਹੀ ਜਿਹੜੇ ਹਰਜੋਤ ਸਿੰਘ ਜੀ ਬਹੁਤ ਸਾਰੇ ਜਿਹੜੇ ਹੁਣ ਕਾਂਗਰਸਮੈਨ ਕਾਂਗਰਸਵੂਮਨ ਮੰਗ ਕਰ ਰਹੇ ਆ, ਕਹਿੰਦੇ ਵੀ ਜਿਹੜੀ ਰੈੱਡ ਟੇਪ ਆ ਉਹਨੂੰ ਸਾਈਡ 'ਤੇ ਕਰੋ। ਹੁਣ ਜਿਹੜੀ ਬਿਊਰੋਕ੍ਰੇਸੀ ਉਹ ਸਾਈਡ 'ਤੇ ਕਰੋ। ਜਿਹੜੇ ਲੋਕਾਂ ਨੂੰ ਕੱਢਿਆ ਜਾ ਸਕਦਾ ਹੈ ਉੱਥੋਂ ਟਾਈਮ ਦੇ ਨਾਲ, ਉਹਨਾਂ ਨੂੰ ਜਲਦੀ ਜਲਦੀ ਉੱਥੋਂ ਕੱਢਣ ਦੀ ਜਿਹੜੀ ਉਹ ਕੋਸ਼ਿਸ਼ ਕਰੋ, ਅਤੇ ਇੱਥੇ ਉਹਨਾਂ ਦਾ ਮੁੜ ਵਸੇਵਾ ਜਿਹੜਾ ਆ ਉਹ ਕਰਨ ਵੱਲ ਨੂੰ ਸੋਚੋ। ਕੱਲ੍ਹ ਜਿਹੜਾ ਉਹ ਦੱਸਿਆ ਜਾ ਰਿਹਾ ਸੀਗਾ ਵੀ ਯੂਕੇ ਦਾ ਜਿਹੜਾ ਅੰਬੈਸਡਰ ਸੀਗਾ, ਬਾਕੀ ਤਾਂ ਕਹਿੰਦੇ ਸਾਰੇ ਉੱਥੋਂ ਚਲੇ ਗਏ ਸੀਗੇ, ਉਹ ਏਅਰਪੋਰਟ 'ਤੇ ਖੜ੍ਹਾ ਲਾਸਟ ਦਿਨ ਵੀ ਜਦੋਂ ਤਾਲਿਬਾਨੀ ਕਬਜ਼ਾ ਜਿਹੜਾ ਉਹ ਕਰ ਰਹੇ ਸੀਗੇ, ਵੀ ਕਹਿੰਦੇ ਵੀ ਉਹ ਲਾਸਟ ਦਿਨ ਉੱਥੇ ਏਅਰਪੋਰਟ 'ਤੇ ਖੜ੍ਹਿਆ ਵੀ ਲੋਕਾਂ ਨੂੰ ਜਿਹੜੇ ਐਮਰਜੈਂਸੀ ਵੀਜ਼ੇ ਜਿਹੜੇ ਆ ਉਹ ਇਸ਼ੂ ਕਰ ਰਿਹਾ ਸੀਗਾ। ਸੋ ਚੌਂਚ ਪਹਿਲੋਂ ਨਿੰਦਾ ਪ੍ਰਸ਼ਾਸਨ ਦੀ, ਜਿਹੜੀ ਬਾਈਡਨ ਪ੍ਰਸ਼ਾਸਨ ਦੀ ਉਹ ਹੋ ਰਹੀ ਹੈਗੀ ਆ। ਉੱਧਰ ਜਿਹੜੀ ਮਾਰਜਰੀ ਟੇਲਰ ਹੈਗੀ ਆ ਕਾਂਗਰਸ ਵੂਮਨ, ਜਿਹੜੀ ਬੜਬੋਲੀ ਹੈ, ਬਹੁਤ ਪੁੱਠਾ ਸਿੱਧਾ ਬੋਲਦੀ ਰਹਿੰਦੀ ਆ, ਉਹ ਇੰਪੀਚਮੈਂਟ ਦੇ ਆਰਟੀਕਲ ਜਿਹੜੇ ਬਾਈਡਨ ਦੇ ਖਿਲਾਫ ਲੈ ਕੇ ਆ ਰਹੀ ਆ ਇਸ ਪੂਰੇ ਮਾਮਲੇ 'ਚ ਵੀ ਅਫਗਾਨਿਸਤਾਨ ਜਿਹੜਾ ਕਲੈਪਸ ਆ ਉਹ ਹੋ ਗਿਆ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਬਣਦਾ ਆ। ਅਤੇ ਇਹ ਕਿੰਨਾ, ਕਿਉਂਕਿ ਦੇਖੋ ਜੋ ਵੀ ਸਿਆਸੀ ਤੌਰ ਦੇ ਉੱਤੇ ਹੁੰਦਾ ਹੈ ਉਹ ਚੁਣਾਵੀ ਮੁੱਦਾ ਵੀ ਜਿਹੜਾ ਉਹ ਬਣਦਾ ਆ ਕਿ 2022 ਤੱਕ ਇਸ ਦੇ ਵਿੱਚ ਕੋਈ ਜ਼ੋਰ ਰਹੇਗਾ, ਇਹ ਮੁੱਦਾ ਜਿਹੜਾ ਰਹਿ ਸਕੇਗਾ ਕਿ ਨਹੀਂ, ਇਹ ਵੀ ਜਿਹੜਾ ਜ਼ਰੂਰ ਵਿਚਾਰਨ ਵਾਲੀ ਗੱਲ ਇਹਨਾਂ ਦੇ ਲਈ ਰਹੇਗੀ। ਜੀ, ਅਗਲੀ ਖਬਰ ਆਪਾਂ ਚੱਲੀਏ ਡੈਲਟਾ ਵੇਰੀਐਂਟ ਦੇ ਸੰਬੰਧ ਦੇ ਵਿੱਚ। ਹੁਣ ਕਾਫੀ ਫੈਲ ਰਿਹਾ USA ਦੇ ਵਿੱਚ ਵੀ, ਹਜੇ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹ ਜੌਬਾਂ ਤੋਂ ਬਿਨਾਂ ਜਿਹੜੇ ਹੈਗੇ ਆ। ਇੱਕ ਪਟੀਸ਼ਨ ਜਿਹੜੀ ਆ change.org ਤੇ ਚੱਲ ਰਹੀ ਹੈਗੀ ਆ ਵੀ $2000 ਦਾ ਜਿਹੜਾ ਸਟਿਮੂਲਸ ਪੈਕੇਜ ਆ ਉਹ ਕੰਟੀਨਿਊਸ ਦੇਣਾ ਚਾਹੀਦਾ ਆ ਲੋਕਾਂ ਨੂੰ। 3 ਮਿਲੀਅਨ ਸਿਗਨੇਚਰ ਉਹਨਾਂ ਨੇ ਆਲਰੇਡੀ ਇਕੱਠੇ ਕਰ ਲਏ ਹੈਗੇ ਆ।
ਜੀ ਸੋ ਇਹਦਾ ਮਤਲਬ ਇਹ ਇੱਕ ਚੀਜ਼ ਦੱਸ ਦਿਓ ਵੀ change.org ਦੇ ਉੱਤੇ ਜੇ ਪਟੀਸ਼ਨ ਤੇ ਇੰਨੇ ਸਾਈਨ ਹੋ ਜਾਣੇ, ਇਹਦਾ ਮਤਲਬ ਇਹ ਨਹੀਂ ਆ ਵੀ ਸਰਕਾਰ ਨੇ ਉਹ ਕੰਮ ਕਰਨਾ ਹੀ ਕਰਨਾ ਆ ਤੇ ਉਹ ਹੋਵੇਗਾ ਹੀ ਹੋਵੇਗਾ। ਹਾਂ ਵੀ ਉਹਨਾਂ ਦੀ ਨਜ਼ਰਾਂ ਦੇ ਵਿੱਚ ਆ ਜਾਂਦੀ ਆ, ਪਰ ਆਲਰੇਡੀ ਆਈ ਥਿੰਕ ਅਮਰੀਕਾ ਨੇ ਇਹ ਚੀਜ਼ ਨੂੰ ਸਪਸ਼ਟ ਰੱਖਿਆ ਹੋਇਆ ਵੀ ਅਸੀਂ ਐਵਰੀ ਮੰਥ ਇਸ ਹਿਸਾਬ ਦੇ ਨਾਲ ਸਾਰਿਆਂ ਨੂੰ ਤਾਂ ਨਹੀਂ ਦੇਣੇ। ਅਨਇੰਪਲੋਇਮੈਂਟ ਇਹਨਾਂ ਨੇ ਵਾਹਵਾ ਲੰਮਾ ਸਮਾਂ ਜਿਹੜੀ ਸਾਲ ਤੋਂ ਵੀ ਵੱਧ ਜਿਹੜੀ ਉਹ ਚਲਾਈ ਰੱਖੀ ਸੀ। ਸੋ ਕੋਵਿਡ ਦੇ ਚੱਲਦਿਆਂ ਹਰਜੋਤ ਸਿੰਘ ਜੀ, ਨਿਊਜ਼ੀਲੈਂਡ ਤੋਂ ਖਬਰ ਆ ਰਹੀ ਆ, ਉੱਥੇ ਇੱਕ ਕੇਸ ਸਾਹਮਣੇ ਆਇਆ ਸੀ ਤੇ ਨੈਸ਼ਨਲ ਲਾਕਡਾਊਨ ਕਹਿੰਦੇ ਆ ਵੀ 3 ਦਿਨਾਂ ਦਾ ਉੱਥੇ ਹੋਣ ਜਾ ਰਿਹਾ ਆ। ਤੇ ਜਿਹੜੇ ਇਲਾਕੇ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਇਹ ਕੇਸ ਸੀਗਾ, ਉੱਥੇ 1 ਹਫ਼ਤੇ ਦੀ ਜਿਹੜੀ ਆ ਉਹ ਲਾਕਡਾਊਨ ਉਹਨਾਂ ਨੇ ਕਰ ਦਿੱਤਾ। ਪ੍ਰਾਈਮ ਮਿਨਿਸਟਰ ਜਸਿੰਡਾ ਆਰਡਨ ਇਸ ਦੀ ਪਹਿਲਾਂ ਬਹੁਤ ਪ੍ਰਸ਼ੰਸਾ ਹੋਈ ਸੀ ਵੀ ਜਦੋਂ ਪੂਰਾ ਜਿਹੜਾ ਵਿਸ਼ਵ ਆ ਪੂਰੀ ਕੌਮੀ ਪੱਧਰ ਦੇ ਉੱਤੇ ਜਿਹੜੀ ਦੁਨੀਆ ਜਿਹੜੀ ਕੋਹਰਾਮ ਮਚਿਆ ਹੋਇਆ ਸੀ ਕੋਵਿਡ ਦਾ, ਇਹਨਾਂ ਨੇ ਕੋਵਿਡ ਤੋਂ ਜਿਹੜੀ ਜਿੱਤ ਵੀ ਉਸ ਟਾਈਮ ਦੇ ਉੱਤੇ ਵਿੱਚ ਜਿਹੜੀ ਪ੍ਰਾਪਤ ਕਰ ਲਈ ਸੀਗੀ। ਸੋ 5 ਮਿਲੀਅਨ ਤਕਰੀਬਨ ਕਹਿੰਦੇ ਜਿਹੜੀ ਪਾਪੂਲੇਸ਼ਨ ਨਿਊਜ਼ੀਲੈਂਡ ਦੀ ਹੈਗੀ ਆ, ਕਹਿੰਦੇ ਵੀ ਟੀਮ ਆਫ 5 ਮਿਲੀਅਨ ਅਸੀਂ ਇਸ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਫਿਰ ਰੋਕਾਂਗੇ। ਤੇ ਕਹਿੰਦੇ ਵੀ ਉਹਨਾਂ ਨੇ ਟਰੇਸਿੰਗ ਵੀ ਆਲਰੇਡੀ ਕਰ ਲਈ ਆ ਵੀ ਕਿੰਨੇ ਕੁ ਥਾਵਾਂ ਦੇ ਉੱਤੇ ਉਹ ਬੰਦਾ ਗਿਆ ਸੀਗਾ, ਕਿੰਨੇ ਅੱਖ ਨੂੰ ਜਿਹੜਾ ਉਹ ਮਿਲਿਆ ਸੀਗਾ। ਕਹਿੰਦੇ 21 ਕਿ 23 ਜਿਹੜੀਆਂ ਥਾਵਾਂ ਅਜਿਹੀਆਂ ਉਹਨਾਂ ਨੂੰ ਲੱਭੀਆਂ ਆ ਵੀ ਜਿੱਥੇ ਉਹ ਗਿਆ ਹੋ ਸਕਦਾ। ਸੋ ਉਹਨਾਂ ਥਾਵਾਂ ਦੇ ਉੱਤੇ ਪੂਰਨ ਤੌਰ ਦੇ ਉੱਤੇ ਕਹਿੰਦੇ ਵੀ ਹੁਣ ਲਾਕਡਾਊਨ ਲਾ ਕੇ ਤੇ ਉਹ ਪੂਰੀ ਟੈਸਟਿੰਗ ਕੁਆਰੰਟੀਨ ਜਿਹੜੀ ਆ ਉਹ ਕੀਤੇਗੀ। ਹਰਜੋਤ ਸਿੰਘ ਜੀ, ਇੱਥੇ 6 ਲੱਖ ਤੋਂ ਵੱਧ ਬੰਦਾ ਜਿਹੜਾ ਉਹ ਮਰ ਗਿਆ। 6.5 ਲੱਖ ਨੂੰ ਆਂਕੜਾ ਜਿਹੜਾ ਹੌਲੀ ਹੌਲੀ ਉੱਧਰ ਨੂੰ ਭੱਜਿਆ ਜਾਣ ਡਿਆ ਆ। ਨਿਊਜ਼ੀਲੈਂਡ ਦੇ ਵਿੱਚ ਜਦੋਂ ਤੋਂ ਪੈਂਡੈਮਿਕ ਦੀ ਸ਼ੁਰੂਆਤ ਹੋਈ ਆ, ਮਹਿਜ 26 ਜਾਣਿਆਂ ਦੀ ਵਾਇਰਸ ਦੇ ਕਰਕੇ ਜਿਹੜੀ ਉਹ ਮੌਤ ਹੋਈ ਸੀ। ਉਸ ਦੇ ਵਿੱਚ ਮੁੱਖ ਕਾਰਨ ਕਹਿੰਦੇ ਇਹੀ ਜਿਹੜਾ ਉਹ ਰਿਹਾ ਸੀਗਾ ਵੀ ਇਹਨਾਂ ਨੇ ਜਿਹੜੇ ਬਹੁਤ ਹੀ ਸਟ੍ਰਿਕਟ ਨੈਸ਼ਨਲ ਲਾਕਡਾਊਨ ਜਿਹੜੇ ਆ ਉਹ ਕੀਤੇ ਸੀ। ਵੈਕਸੀਨੇਸ਼ਨ ਪ੍ਰੋਗਰਾਮ ਇਹਨਾਂ ਦਾ ਬਹੁਤ ਢਿੱਲਾ ਜਿਹੜਾ ਉੱਦਾਂ ਉਹ ਚੱਲ ਰਿਹਾ ਆ। 20 ਤੋਂ 30% ਦੇ ਦਰਮਿਆਨ ਹੀ ਜਿਹੜੇ ਅਜੇ ਤੱਕ ਉਹਨਾਂ ਦੇ ਆંકੜਿਆਂ ਦੇ ਮੁਤਾਬਕ ਜਿਹੜੀ ਵੈਕਸੀਨੇਸ਼ਨ ਆ ਉੱਥੇ ਨਿਊਜ਼ੀਲੈਂਡ ਦੇ ਵਿੱਚ ਲੱਗੀ ਆ। ਜੀ, ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਗਵਰਨਰ ਦੀ ਰੀਕਾਲ ਜਿਹੜੀ ਆ ਹੁਣ ਉਹ ਮੀਡੀਆ ਦੇ ਵਿੱਚ ਕਾਫੀ ਗਰਮਾਈ ਹੋਈ ਹੈਗੀ ਆ। ਰੀਕਾਲ ਤਾਂ ਕਹਿੰਦੇ ਆਲਮੋਸਟ ਸਰਟਨ ਹੈਗਾ ਆ। ਹੁਣ ਜਿਹੜੇ ਫਿਗਰਸ ਆ ਰਹੇ ਆ ਉਹਦੇ ਮੁਤਾਬਕ ਕਹਿੰਦੇ ਵੀ 48% ਜਿਹੜੇ ਲੋਕ ਕਹਿੰਦੇ ਨਹੀਂ, 52% ਕਹਿੰਦੇ ਯੈਸ ਰੀਕਾਲ ਕਰਨਾ ਚਾਹੀਦਾ। ਉਹ ਤੋਂ ਬਾਅਦ ਹਜੇ ਜਿਹੜਾ ਕਿਹੜਾ ਕੈਂਡੀਡੇਟ ਆਊਗਾ ਉਹ ਕਲੀਅਰ ਨਹੀਂ ਹੋ ਰਿਹਾ, ਕਿਉਂਕਿ ਉਹ ਰਿਪਬਲਿਕਨ ਵੀ ਕਾਫੀ ਕੈਂਡੀਡੇਟ ਆ, ਡੈਮੋਕ੍ਰੇਟ ਵੀ ਹੈਗੇ ਕੁਛ, ਤੇ ਗਵਰਨਰ ਖੁਦ ਹੈਗੇ ਆ। ਇੱਕ ਲੀਡਿੰਗ ਕੈਂਡੀਡੇਟ ਜਿਹੜੇ ਇਹਨਾਂ ਦੇ ਰਿਪਬਲਿਕਨ ਪਾਰਟੀ ਦੇ ਹੈਗੇ, ਲੈਰੀ ਐਲਡਰ, ਕੰਜ਼ਰਵੇਟਿਵ ਰੇਡੀਓ ਟਾਕ ਸ਼ੋ ਹੋਸਟ ਆ। ਉਹਨਾਂ ਨੇ ਕੱਲ੍ਹ ਇੱਕ ਸੈਨੋਜ਼ੇ ਚਰਚ ਦੇ ਵਿੱਚ ਜਿਹੜੀ ਮੀਟਿੰਗ ਕੀਤੀ ਆਪਣੀ, ਤੇ ਕਿਹਾ ਵੀ ਜੇ ਮੈਂ ਗਵਰਨਰ ਬਣਦਾ ਆ ਤੇ ਜਿਹੜਾ ਮਾਸਕ ਦੀ ਰਿਕੁਆਇਰਮੈਂਟ ਆ ਤੇ ਵੈਕਸੀਨ ਦੀ ਮੈਂਡੇਟ ਆ ਉਸ ਨੂੰ ਰਿਪੀਲ ਕਰ ਦਊਂਗਾ ਤੇ ਜੇ ਮੈਂ ਜਿੱਤ ਗਿਆ। ਤੇ ਕਹਿੰਦੇ ਵੀ ਬਿਜ਼ਨਸ ਨੂੰ ਬਹੁਤ ਲਾਸ ਹੋਇਆ ਆ ਇਹਨਾਂ ਰਿਕੁਆਇਰਮੈਂਟਸ ਕਰਕੇ, ਵੀ ਜਿਸ ਤਰ੍ਹਾਂ ਫਲੋਰੀਡਾ ਦੇ ਵਿੱਚ ਆ ਆਪਾਂ ਉਸ ਤਰ੍ਹਾਂ ਹੀ ਕਰਾਂਗੇ। ਫਲੋਰੀਡਾ ਦੇ ਗਵਰਨਰ ਦੇ ਨਾਲ ਵੀ ਉਹਨਾਂ ਦੀ ਮੀਟਿੰਗ ਹੋਣੀ ਆ। ਸੋ ਇਹ ਦੇਖਦੇ ਆ ਵੀ ਹੁਣ ਵੱਖ-ਵੱਖ ਇੱਕ ਦੂਸਰੇ ਪਾਸੇ ਅੱਜ 3 ਕੈਂਡੀਡੇਟ ਜਿਹੜੇ ਹੋਰ ਹੈਗੇ ਆ। ਸੈਨ ਡੀਗੋ ਦੇ ਮੇਅਰ ਕੈਬਨ ਫਾਲਕਨਰ, ਸਟੇਟ ਅਸੈਂਬਲੀ ਮੈਂਬਰ ਕੈਬਨ ਕਾਇਲੀ ਤੇ US ਰਿਪਰੈਜ਼ੈਂਟੇਟਿਵ ਡਗ ਓਸੋ, ਉਹ ਵੀ ਜਿਹੜੇ ਆ ਇੱਕ ਮੀਟਿੰਗ ਕਰਨ ਜਾ ਰਹੇ ਹੈਗੇ ਆ। ਇਸੇ ਤਰ੍ਹਾਂ ਕਾਕਸ ਹੈਗੇ ਆ, ਕੈਟਲੀਨ ਜੈਨਰ, ਹੋਰ ਵੀ ਜਿਹੜੇ ਕਈ ਕੈਂਡੀਡੇਟ ਹੈਗੇ ਆ। ਪਰ ਲੱਗਦਾ ਨਹੀਂ ਵੀ ਜਿਹੜੇ ਇੰਨੇ ਕੈਂਡੀਡੇਟ ਆ ਉਹਨਾਂ ਨੂੰ ਕਿੱਦਾਂ ਜਿਹੜੀਆਂ ਵੋਟਾਂ ਮਿਲਣਗੀਆਂ। ਜੀ ਹਰਜੋਤ ਸਿੰਘ ਜੀ, ਉਹ ਜਿਹੜੀ ਤੁਸੀਂ ਕਰ ਰਹੇ ਹੋ ਸ਼ਾਇਦ ਉਲਟਾ ਆਂਕੜਾ ਜਿਹੜਾ ਉਹ ਹੋ ਗਿਆ। 52 ਕਹਿੰਦੇ ਸੀਗੇ ਨਹੀਂ ਤੇ 48 ਕਹਿੰਦੇ ਸੀਗੇ ਵੀ ਰੀਕਾਲ ਜਿਹੜੀ ਉਹ ਕਰ ਦੇਣੀ ਚਾਹੀਦੀ ਆ। ਸੋ ਇਹ ਜਿਹੜਾ ਆ ਦੇਖਣ ਵਾਲੀ ਗੱਲ ਜਿਹੜੀ ਉਹ ਰਹੂਗੀ ਵੀ ਰੀਕਾਲ ਹੁੰਦੀ ਆ ਕਿ ਨਹੀਂ। ਉਹ ਜ਼ੋਰ ਲਾ ਰਿਹਾ ਆ ਜਿਹੜਾ ਗਵਰਨਰ ਗੈਵਿਨ ਨਿਊਸਮ ਆ, ਉਹਦਾ ਇਹੀ ਉਹਦੀ ਟੀਮ ਦਾ ਜ਼ੋਰ ਲੱਗਾ ਆ ਵੀ ਲੋਕਾਂ ਨੂੰ ਜਿਹੜਾ ਆ ਉਹ ਵੋਟ ਜਿਹੜੀ ਪਵਾਓ, ਕਿਉਂਕਿ ਜੇ ਮੈਜੋਰਟੀ ਕਹਿ ਲਓ ਵੀ 40-50% ਵੀ ਵੋਟਿੰਗ ਹੋ ਜਾਂਦੀ ਆ, ਫਿਰ ਚਾਂਸ ਇਸ ਦੇ ਬਚੇ ਰਹਿਣ ਦੇ ਜਿਹੜੇ ਉਹ ਜ਼ਿਆਦਾ ਹੈਗੇ ਨੇ। ਅਤੇ ਜੇ ਘੱਟ ਵੋਟਿੰਗ ਹੁੰਦੀ, ਜਿੰਨਾ ਘੱਟ ਟਰਨ ਆਊਟ ਆ ਉਹਨਾਂ ਜਿਹੜੇ ਆ ਗੈਵਿਨ ਨਿਊਸਮ ਦੇ ਲਈ ਜਿਹੜਾ ਉਹ ਖਤਰਾ ਰਹੇਗਾ, ਕਿਉਂਕਿ ਜਿਹੜੇ ਦੂਜੇ ਪਾਸੇ ਆ ਵਿਰੋਧੀ ਆ ਉਹ ਜ਼ੋਰਾਂ ਸ਼ੋਰਾਂ ਦੇ ਨਾਲ ਤਿਆਰੀ ਕਰੀ ਬੈਠੇ ਆ ਵੀ ਕਹਿੰਦੇ ਆ ਵੀ ਅਸੀਂ ਜਿਹੜੀ ਵੋਟ ਪਾ ਕੇ ਇਸ ਨੂੰ ਬਾਹਰ ਦਾ ਰਸਤਾ ਉਹ ਦਿਖਾਉਣਾ ਹੈਗਾ ਆ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਫਾਈਜ਼ਰ ਨੇ ਜਿਹੜਾ ਆ ਇੱਕ FDA ਨੂੰ ਹੁਣ ਨਵਾਂ ਡਾਟਾ ਜਿਹੜੇ ਆંકੜੇ ਆ ਉਹ ਪੇਸ਼ ਕੀਤੇ ਨੇ, ਉਹ ਦਰਜ ਕਰਵਾਏ ਨੇ, ਜਿਸ ਦੇ ਵਿੱਚ ਉਹ ਕਹਿੰਦੇ ਵੀ ਦਿਖਾ ਰਹੇ ਨੇ ਵੀ ਜਿਹੜਾ ਬੂਸਟਰ ਡੋਜ਼ ਹੈਗਾ ਆ ਉਹ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕਰਦਾ ਆ।
ਜਿਹੜਾ ਓਰੀਜਨਲ ਕਰੋਨਾ ਵਾਇਰਸ ਸੀਗਾ ਤੇ ਉਸ ਦੇ ਜਿਹੜੇ ਵੱਖ-ਵੱਖ ਹੋਰ ਰੂਪ ਨੇ, ਵੇਰੀਐਂਟਸ ਆ ਉਹਨਾਂ ਦੇ ਅਗੇਂਸਟ। ਸੋ ਤੀਜੇ ਡੋਜ਼ ਦੀ ਗੱਲ ਆਲਰੇਡੀ ਜਿਹੜੀ ਉਹ ਆਪਾਂ ਸੁਣ ਰਹੇ ਹੈਗੇ ਆ ਵੀ ਜਿਹੜਾ ਬੂਸਟਰ ਡੋਜ਼ ਜਿਹੜਾ ਉਹ ਮਿਲੇਗਾ, ਖਾਸ ਕਰਕੇ ਜਿਨ੍ਹਾਂ ਦੇ ਇਮਿਊਨ ਸਿਸਟਮ ਬਹੁਤੇ ਤਗੜੇ ਨਹੀਂ ਹੈਗੇ ਉਹਨਾਂ ਦੇ ਲਈ ਕਹਿੰਦੇ ਆ ਵੀ ਇਹਨਾਂ ਨੂੰ ਜਲਦੀ ਜਿਹੜਾ ਉਹ ਲੱਗੇਗਾ। ਸੋ ਬੂਸਟਰ ਡੋਜ਼ ਇਹਨਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਡੈਲਟਾ ਤੇ ਜਿਹੜਾ ਬੀਟਾ ਵੇਰੀਐਂਟ ਸੀਗਾ ਤੇ ਓਰੀਜਨਲ ਕਰੋਨਾ ਵਾਇਰਸ ਦਾ ਵੇਰੀਐਂਟ ਆ ਉਹਨਾਂ ਦੇ ਖਿਲਾਫ ਜਿਹੜੀ ਇਸ ਦੀ ਪ੍ਰਭਾਵਸ਼ਾਲਤਾ ਜਿਹੜੀ ਆ ਉਹ ਵਧੀਆ ਜਿਹੜੀ ਉਹ ਰਹੀ ਆ। 6 ਤੋਂ 12 ਮਹੀਨੇ ਤੋਂ ਬਾਅਦ ਦੇ ਵਿੱਚ ਜਿਹੜੀ ਪ੍ਰਾਇਮਰੀ ਵੈਕਸੀਨੇਸ਼ਨ ਹੋ ਚੁੱਕੀ ਆ, ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਆ ਵੀ ਇਹ ਜਿਹੜਾ ਤੀਜਾ ਡੋਜ਼ ਆ ਉਹ ਲੱਗ ਸਕਦਾ ਆ। ਹੁਣ FDA ਇਸ ਨੂੰ ਅਪਰੂਵ ਕਰਦਾ ਆ ਕਿ ਨਹੀਂ, ਉੱਦਾਂ ਅਗਲੇ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਇਸ ਦਾ ਫੁੱਲ ਅਪਰੂਵਲ ਜਿਹੜਾ 2 ਡੋਜ਼ ਵਾਲਾ ਫਾਈਜ਼ਰ ਵਾਲਾ ਜਿਹੜਾ ਫੁੱਲ ਅਪਰੂਵਲ ਆ ਉਹ ਲੱਗਣ ਦੇ ਜਿਹੜਾ ਉਹ ਕਗਾਰ ਦੇ ਉੱਤੇ ਹੈਗਾ ਵੀ ਉਸ ਨੂੰ ਫੁੱਲ ਅਪਰੂਵਲ ਜਿਹੜਾ ਉਹ ਮਿਲ ਸਕਦਾ ਆ। ਤੇ ਬਾਈਡਨ ਐਡਮਿਨਿਸਟ੍ਰੇਸ਼ਨ ਵੀ ਰਿਕਮੈਂਡ ਜਿਹੜਾ ਉਹ ਕਹਿੰਦੇ ਵੀ ਕਰੂਗੀ ਜਿਹੜੇ ਕੋਵਿਡ ਦੇ ਬੂਸਟਰ ਸ਼ਾਟ ਆ ਉਹ 8 ਮਹੀਨੇ ਬਾਅਦ ਜਿਹੜੇ ਆ ਉਹ ਲਗਾਏ ਜਾਣ, ਜਦੋਂ ਤੁਹਾਨੂੰ ਫੁੱਲੀ ਵੈਕਸੀਨੇਟ ਜਿਹੜੀ ਆ ਉਹ ਹੋ ਗਈ ਆ। ਜੀ, ਅਗਲੀ ਖਬਰ ਜਿਹੜੀ ਆ ਕਹਿੰਦੇ ਵੀ ਜਿਹੜੀ ਹੀਟ ਆ ਉਹ ਵਰਕਰਸ ਨੂੰ ਮਾਰ ਰਹੀ ਹੈਗੀ ਆ ਤੇ ਬੜੀ ਅਨਫੋਰਚੂਨੇਟ ਗੱਲ ਇਹ ਆ ਵੀ US ਦੇ ਵਿੱਚ ਕੋਈ ਫੈਡਰਲ ਰੂਲ ਨਹੀਂ ਹੈਗਾ ਉਹਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ। ਹਾਂ, ਕੁਝ ਸਟੇਟਸ ਨੇ ਜਾਂ ਜਿਹੜੀ ਕੈਲੋਸ਼ਾ ਆ ਉਹਨਾਂ ਨੇ ਤਾਂ ਬਣਾਏ ਹੈਗੇ ਆ, ਜਿੱਦਾਂ ਕੈਲੀਫੋਰਨੀਆ ਦੀ ਜੇ ਗੱਲ ਕਰਦੀ ਜਾਈਏ ਰੂਲਸ ਵੀ ਕਿਸ ਤਰ੍ਹਾਂ ਜਿਹੜੇ ਵਰਕਰਸ ਆ ਉਹਨਾਂ ਨੂੰ ਸੇਫ ਰੱਖਣਾ ਹੈਗਾ ਆ, ਪਰ ਅਦਰਵਾਈਜ਼ ਕਹਿੰਦੇ ਵੀ ਫੈਡਰਲ ਦੇ ਇਦਾਂ ਦੇ ਰੂਲ ਨਹੀਂ ਹੈ। ਹੁਣ ਤੱਕ ਕਹਿੰਦੇ ਵੀ 384 ਦੇ ਕਰੀਬ ਜਿਹੜੇ ਵਰਕਰਸ ਆ ਉਹ ਹੀਟ ਐਕਸਪੋਜ਼ਰ ਦੇ ਨਾਲ USA ਦੇ ਵਿੱਚ ਮਾਰੇ ਜਾ ਚੁੱਕੇ ਆ। ਇਹ NPR ਤੇ ਕੋਲੰਬੀਆ ਜਰਨਲਿਜ਼ਮ ਜਿਹੜਾ ਆ ਇਹਨਾਂ ਦੋਨਾਂ ਨੇ ਇਨਵੈਸਟੀਗੇਟ ਕੀਤਾ ਹੈਗਾ ਆ। ਕੈਲੀਫੋਰਨੀਆ ਦੇ ਵਿੱਚ ਵੀ ਕਹਿੰਦੇ ਵੀ ਫਾਰਮ ਲੇਬਰਰਸ ਜਿਹੜੇ ਹੈਗੇ ਆ, ਕੰਸਟਰਕਸ਼ਨ ਦੇ ਵਿੱਚ ਟਰੈਸ਼ ਕਲੈਕਟਰਸ, ਇਸੇ ਤਰ੍ਹਾਂ ਟੈਕਸਸ ਦੇ ਵਿੱਚ ਟਰੀ ਟ੍ਰਿਮਰਸ, ਨਾਰਥ ਕੈਰੋਲੀਨਾ ਤੇ ਵਰਜੀਨੀਆ ਦੇ ਵਿੱਚ ਇਹਨਾਂ ਲੋਕਾਂ ਦੀ ਕਿਉਂਕਿ ਹੀਟ ਬਹੁਤ ਹੋਈ ਆ ਪਿਛਲੇ ਮਹੀਨਿਆਂ ਦੇ ਵਿੱਚ, ਪਿਛਲੇ ਹਫ਼ਤਿਆਂ ਦੇ ਵਿੱਚ, ਤੇ ਇਹ ਬਹੁਤ ਜ਼ਿਆਦਾ ਲੋਕਾਂ ਦੀ ਜਿਹੜੀ ਮੌਤ ਹੋ ਰਹੀ ਆ। ਆਪਾਂ ਐਡ ਵੀ ਲਾਉਂਦੇ ਰਹੇ ਆ, ਦੱਸਦੇ ਵੀ ਰਹੇ ਆ ਜਿੰਨੇ ਸਾਡੇ ਸਰੋਤੇ ਹੈਗੇ ਵੀ ਪਲੀਜ਼ ਜਿਹੜੇ ਖੇਤਾਂ ਦੇ ਵਿੱਚ ਕੰਮ ਕਰਦੇ ਆ ਬੜਾ ਧਿਆਨ ਰੱਖੋ, ਪਾਣੀ ਵੱਧ ਤੋਂ ਵੱਧ ਪੀਓ, ਛਾਵੇਂ ਰਹੋ, ਬ੍ਰੇਕਸ ਪੂਰੀ ਤਰ੍ਹਾਂ ਲਾਓ। ਪਰ ਜਿਹੜੀ ਸਿਚੁਏਸ਼ਨ ਆ ਇਹ ਕਹਿੰਦੇ ਭਈ ਬਹੁਤ ਮਾੜੀ ਚੱਲ ਰਹੀ ਆ। ਅਨਫੋਰਚੂਨੇਟ ਪਾਰਟ ਇਹ ਆ ਵੀ ਮੈਜੋਰਟੀ ਜਿਹੜੇ ਲੋਕ ਜਿਨ੍ਹਾਂ ਦੀ ਮੌਤ ਹੋਈ ਆ ਉਹ ਹਿਸਪੈਨਿਕ ਹੈਗੇ ਆ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਤੇ ਇੱਦਾਂ ਹੀ ਜਿਹੜਾ ਆ ਖਬਰਾਂ ਦਾ ਸਿਲਸਿਲਾ ਆ ਅਪਡੇਟ ਅਮਰੀਕਾ ਉਹ ਚੱਲਦਾ ਰਹੇਗਾ ਜੀ। सुन रहे हो पंजाबी रेडियो USA, KOBO युबा सिटी 1450 AM, KIID Sacramento 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM। ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪਾਰਟੀ ਕਰਨ ਦੇ ਲਈ ਗੋਲਡਨ ਪੈਲੇਸ ਹਾਜ਼ਰ ਹੈ ਰੈਨੋਵੇਟਡ ਬ੍ਰਾਂਡ ਨਿਊ ਅਤੇ ਰਾਇਲ ਇੰਟੀਰੀਅਰ ਲੁੱਕ ਲੈ ਕੇ। 100 ਤੋਂ ਲੈ ਕੇ 1200 ਤੱਕ ਦੇ ਮਹਿਮਾਨਾਂ ਦੀ ਪਾਰਟੀ ਕਰ ਸਕਦੇ ਹੋ। ਗੋਲਡਨ ਪੈਲੇਸ ਹੁਣ ਖੁੱਲ ਚੁੱਕਾ ਹੈ ਆਊਟਡੋਰ ਪਾਰਟੀਆਂ ਦੇ ਲਈ ਅਤੇ ਐਲੀਟ ਇਵੈਂਟ ਵੈਨਿਊ ਵਿਦ ਬੈਸਟ ਮਾਡਰਨ ਲੁੱਕ ਵੈਨਿਊ ਇਨ ਟਾਊਨ, ਜਿੱਥੇ ਕਰ ਸਕਦੇ ਹੋ 30 ਬੰਦਿਆਂ ਤੋਂ ਲੈ ਕੇ 350 ਬੰਦਿਆਂ ਤੱਕ ਦੀ ਪਾਰਟੀ। ਡੈਕੋਰੇਸ਼ਨ, ਸਿਕਿਉਰਿਟੀ ਅਤੇ ਕੇਟਰਿੰਗ ਦਾ ਖਾਸ ਪ੍ਰਬੰਧ ਹੈ ਅਤੇ ਇਹ ਦਿੰਦੇ ਹਨ ਪ੍ਰੋਫੈਸ਼ਨਲ ਬਾਰ ਸਰਵਿਸ। ਐਲੀਟ Event venue 4105 Westfield Garden Drive, Fresno. Phone number 5593657433 या फिर विजिट कर सकते हो sales@eliteeventvenue.com ते। Golden Palace 2625 West Wasser Avenue, Fresno. Phone number 5597767377 या फिर 5592331234 या फिर विजिट कर सकते हो info@fresnogoldenpalace.com ते। Booking open for 2021 and 2022।
ਬਾਕੀ ਸਾਰਾ ਸਮਾਨ ਤਾਂ ਕਾਸਕੋ ਤੋਂ ਚੱਕ ਲਈਦਾ ਹੈ, ਪਰ ਇੰਡੀਅਨ ਗਰੋਸਰੀ ਲਈ ਬਹੁਤ ਸਿਰ ਖਪਾਈ ਕਰਨੀ ਪੈਂਦੀ ਹੈ। ਕਾਸ਼ ਕਿਤੇ ਇੰਡੀਅਨ ਗਰੋਸਰੀ ਦਾ ਵੀ ਕਾਸਕੋ ਵਰਗਾ ਸਟੋਰ ਹੋਵੇ। ਲੈ ਸੁਣ, ਇੰਡੀਅਨ ਗਰੋਸਰੀ ਦਾ ਵੀ ਕੋਸਕੋ ਵਰਗਾ ਵੇਅਰ ਹਾਊਸ ਖੁੱਲ ਗਿਆ ਹੈ ਆਪਣੇ ਸ਼ਹਿਰ ਫ੍ਰੈਜ਼ਨੋ 'ਚ। ਸੱਚੀ? ਆਹੋ, ਗਰੋਸਰੀ ਡਿਪੋ ਵੇਅਰ ਹਾਊਸ, ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਪਾਕਿਸਤਾਨੀ ਗਰੋਸਰੀ ਦੀ ਬਿਹਤਰੀਨ ਫਰੈਸ਼ ਵੈਰਾਈਟੀ, ਉਹ ਵੀ ਗਰੰਟਿਡ ਸਸਤੇ ਰੇਟਾਂ ਤੇ। ਉੱਥੇ ਬਥੇਰੀਆਂ ਸੇਲਸ ਵੀ ਲੱਗੀਆਂ ਹੋਈਆਂ ਨੇ ਤੇ ਲੋਕ ਧੜਾਧੜ ਸ਼ਾਪਿੰਗ ਕਰ ਰਹੇ ਨੇ। ਆਲਸੋ ਸਪੈਸ਼ਲ ਡੀਲਸ ਫॉर ਸਟੋਰਸ। ਗਰੋਸਰੀ ਡਿਪੋ ਵੇਅਰ ਹਾਊਸ, ਐਡਰੈਸ 820 ਵੈਸਟ ਲਾਈਮਨ ਐਵੇਨਿਊ, ਫ੍ਰੈਜ਼ਨੋ। ਕਾਲ 8887214512, 888 721 4512। ਆਪਣੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀਆਂ ਜ਼ਰੂਰਤਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। 1992 ਤੋਂ ਤੁਹਾਡੀ ਸੇਵਾ ਦੇ ਵਿੱਚ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ। ਕਾਲ 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੀ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200। ਤੀ ਕੁੜੀ ਦਾ ਵਿਆਹ ਤੇ ਰੱਖ ਲਿਆ, ਭਲਾ ਕੱਪੜੇ ਲੀੜੇ ਦੀ ਕੋਈ ਫਿਕਰ ਹੈ? ਉਹ ਮੈਰੀ ਗੋਲਡ ਦੇ ਹੁੰਦਿਆਂ ਸਾਨੂੰ ਫਿਕਰ ਕਰਨ ਦੀ ਕੀ ਲੋੜ ਹੈ? ਉਹ ਹਾਂ, ਇਹ ਤੇ ਮੈਂ ਸੋਚਿਆ ਹੀ ਨਹੀਂ। ਜੀ ਹਾਂ, ਮੈਰੀ ਗੋਲਡ ਫੈਸ਼ਨ ਹਾਊਸ ਸੈਂਟਰਲ ਵੈਲੀ ਦਾ ਪਹਿਲਾ ਭਾਰਤੀ ਸ਼ੋਰੂਮ, ਜਿਸ ਵਿੱਚ ਤੁਹਾਡੇ ਵਿਆਹ ਦੀਆਂ ਸਾਰੀਆਂ ਜ਼ਰੂਰਤ ਦੀਆਂ ਚੀਜ਼ਾਂ ਮੌਜੂਦ ਨੇ। ਜੀ ਹਾਂ, ਇੱਕੋ ਛੱਤ ਦੇ ਥੱਲੇ ਤੁਹਾਨੂੰ ਮਿਲਣਗੇ ਬ੍ਰਾਈਡਲ ਵੇਅਰ, ਪਾਰਟੀ ਵੇਅਰ, ਮੈਨਸ ਵੇਅਰ, ਜੁਐਲਰੀ, ਫੁੱਟਵੇਅਰ, ਅਸੈਸਰੀ, ਵੈਡਿੰਗ ਪ੍ਰੋਪਸ ਤੇ ਹੋਰ ਵੀ ਬਹੁਤ ਕੁਝ। ਕਸਟਮ ਆਰਡਰਸ ਵੀ ਲੈਂਦੇ ਨੇ। ਤਾਂ ਅੱਜ ਹੀ ਪਹੁੰਚੋ ਮੈਰੀ ਗੋਲਡ ਫੈਸ਼ਨ ਹਾਊਸ, ਐਲ ਪੈਸੋ ਸ਼ਾਪਿੰਗ ਸੈਂਟਰ, ਹਾਈਵੇ 99 ਤੇ ਹੈਰੰਗਨ ਤੇ। ਕਾਲ 559 367 1285। ਫ੍ਰੈਜ਼ਨੋ ਤੇ ਉਸ ਦੇ ਨਜ਼ਦੀਕ ਇਲਾਕਿਆਂ ਦੇ ਵਿੱਚ MGA ਲਿਕਰ ਸਟੋਰਾਂ ਦੇ ਉੱਤੇ ਕੰਮ ਕਰਨ ਵਾਲੇ ਲੋਕਾਂ ਦੀ ਜ਼ਰੂਰਤ ਹੈ। $15 ਪਰ ਆਵਰ ਤਨਖਾਹ ਦਿੱਤੀ ਜਾਵੇਗੀ। ਜੇ ਤੁਹਾਡੇ ਕੋਲ ਐਕਸਪੀਰੀਅੰਸ ਨਹੀਂ ਵੀ ਹੈ ਤਾਂ ਤੁਹਾਨੂੰ ਟ੍ਰੇਨ ਵੀ ਕਰਨਗੇ। ਹੋਰ ਜਾਣਕਾਰੀ ਲਈ ਕਾਲ ਗੁਰਪ੍ਰੀਤ ਸਰਾਏ 5596960005 559 996 0005। थोड़ा तिखा थोड़ा मिठा जिहा कुछ खाण ਨੂੰ ਜੀ ਕਰੇ ਤਾਂ ਨਿਊ ਇੰਡੀਆ ਸਵੀਟ ਐਂਡ ਸਪਾਈਸੀ ਫ੍ਰੈਜ਼ਨੋ ਜ਼ਰੂਰ ਵਿਜ਼ਿਟ ਕਰੋ, ਜਿੱਥੇ ਤੁਹਾਨੂੰ ਮਿਲੇਗੀ ਪੰਜਾਬੀ ਇੰਡੀਅਨ ਫਿਊਜ਼ਨ ਗਰੋਸਰੀ, ਮਸਾਲੇ, ਹਰੀਆਂ ਤਾਜ਼ੀਆਂ ਤੇ ਫਰੋਜ਼ਨ ਸਬਜ਼ੀਆਂ, ਆਰਗੈਨਿਕ ਸਮਾਨ ਤੇ ਨਾਲ ਹੀ ਹਰ ਤਰ੍ਹਾਂ ਦੀ ਮਿਠਾਈ, ਖੋਏ ਵਾਲੀਆਂ ਪਿੰਨੀਆਂ ਤੇ ਵਿਆਹ ਦੀ ਭਾਜੀ, ਬਲੈਂਕਟ ਤੇ ਗੁਰਦੁਆਰਾ ਸਾਹਿਬ ਲਈ ਰੁਮਾਲਾ ਸਾਹਿਬ ਵੀ ਮਿਲਦੇ ਨੇ। ਤੇ ਹਾਂ, ਇਹਨਾਂ ਦੇ ਚਾਟ ਕਾਰਨਰ ਤੇ ਚਟਪਟੀ ਚਾਟ, ਗੋਲ ਗੱਪੇ, ਮਸਾਲਾ ਡੋਸਾ ਤੇ ਸਭ ਕੁਝ ਮਿਲੇਗਾ। ਪਰੌਂਠਾ, ਤੰਦੂਰੀ ਕੁਲਚਾ, ਵੈਜੀਟੇਰੀਅਨ ਖਾਣਾ ਭਾਵੇਂ ਪੈਕ ਕਰਾਓ ਤੇ ਜਾਂ ਟੇਕ ਆਊਟ ਲਓ। ਕਿਸੇ ਵੀ ਫੰਕਸ਼ਨ ਲਈ ਖਾਣਾ ਵੀ ਆਰਡਰ ਕਰ ਸਕਦੇ ਹੋ। ਮੱਕੀ ਦੀ ਰੋਟੀ, ਸਰੋਂ ਦਾ ਸਾਗ, ਤਾਜ਼ਾ ਗੰਨੇ ਦਾ ਰਸ ਵੀ ਮਿਲਦਾ ਹੈ। ਟਰੱਕਾਂ ਵਾਲੇ ਵੀਰ ਤਾਜ਼ਾ ਤੇ ਸਵਾਦ ਖਾਣਾ ਆਰਡਰ ਕਰ ਸਕਦੇ ਨੇ ਤੇ ਪਾਰਕਿੰਗ ਵੀ ਖੁੱਲੀ ਹੈ। ਨਿਊ ਇੰਡੀਆ ਸਵੀਟ ਐਂਡ ਸਪਾਈਸੀ 3225 ਵੈਸਟ ਸ਼ਾਹ ਐਵੇਨਿਊ, ਸਵੀਟ 103 ਫ੍ਰੈਜ਼ਨੋ। ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕਾਲ ਕਰੋ ਨਿਊ ਇੰਡੀਆ ਸਵੀਟ ਐਂਡ ਸਪਾਈਸੀ, ਜਸਵਿੰਦਰ ਸਿੰਘ ਹੁਰਾਂ ਨੂੰ 559 225 2824 559। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KCVR 1570 AM, Stockton, Modesto, KOBO, Yuba City 1450 AM, KIID, Sacramento 1470 AM, KWRU, Fresno 1300 AM, KLHC, Bakersfield 1350 AM. Bakersfield. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਅਗਲੀਆਂ ਜਿਹੜੀਆਂ ਇੱਕ ਦੋ ਖਬਰਾਂ ਜਿਹੜੀਆਂ ਕਰਕੇ ਤੇ ਫਿਰ ਆਪਾਂ ਇੰਸ਼ੋਰੈਂਸ ਦੇ ਬਾਰੇ ਜਿਹੜੀ ਆਪਾਂ ਥੋੜ੍ਹੀ ਜਿਹੀ ਜਿਹੜੀ ਉਹ ਗੱਲ ਕਰਾਂਗੇ। ਲਾਸ ਵੇਗਸ ਰੇਡਰਸ ਜਿਹੜੀ NFL ਦੀ ਟੀਮ ਆ, ਉਹਨਾਂ ਨੇ ਰਿਕੁਆਇਰਮੈਂਟ ਕਰ ਦਿੱਤੀ ਆ ਹੋਮ ਗੇਮਸ ਦੇ ਲਈ ਵੀ ਜਿਹੜੇ ਵੀ ਉਹਨਾਂ ਦੇ ਦਰਸ਼ਕ ਫੈਨਸ ਜਿਹੜੇ ਆ ਉੱਥੇ ਉਹਨਾਂ ਦੇ ਸਟੇਡੀਅਮ 'ਚ ਦੇਖਣ ਆਉਣਗੇ, ਉਹਨਾਂ ਨੂੰ ਇਹ ਦਿਖਾਉਣਾ ਪਊਗਾ ਵੀ ਉਹ ਫੁੱਲੀ ਜਿਹੜੇ ਆ ਉਹ ਵੈਕਸੀਨੇਟ ਹੈਗੇ ਆ ਕਿ ਨਹੀਂ। ਸੋ ਜਿਹੜੇ ਵੈਕਸੀਨੇਟ ਨਹੀਂ ਹੋਣਗੇ ਉਹਨਾਂ ਨੂੰ ਜਿਹੜਾ ਉਹਦੇ ਵਿੱਚ ਨਹੀਂ ਜਾਣ ਦਿੱਤਾ ਜਾਊਗਾ, ਅਤੇ ਜਿਹੜੇ ਵੈਕਸੀਨੇਟ ਹੋਣਗੇ, ਫੁੱਲੀ ਵੈਕਸੀਨੇਟ ਹੋਣਗੇ, ਉਹ ਅੰਦਰ ਜਾ ਕੇ ਮਾਸਕ ਜਿਹੜਾ ਉਹ ਲਾ ਸਕਦੇ ਨੇ, ਅਤੇ ਜਿਨ੍ਹਾਂ ਨੇ ਇੱਕ ਡੋਜ਼ ਲੱਗੀ ਆ ਉਹ ਅੰਦਰ ਜਾ ਸਕਦੇ ਨੇ, ਪਰ ਮਾਸਕ ਜਿਹੜਾ ਉਹ ਪਾ ਕੇ ਰੱਖਣਾ ਪਵੇਗਾ। 13 ਸਤੰਬਰ ਨੂੰ ਪਹਿਲਾਂ ਜਿਹੜਾ ਉਹਨਾਂ ਦੀ ਰੈਗੂਲਰ ਸੀਜ਼ਨ ਦੀ ਗੇਮ ਜਿਹੜੀ ਆ ਉਹ ਹੋਣ ਜਾ ਰਹੀ ਹੈਗੀ ਆ। ਅਤੇ ਹਰਜੋਤ ਸਿੰਘ ਜੀ ਹੁਣ ਆਪਣੇ ਨਾਲ ਜੁੜ ਚੁੱਕੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਪ੍ਰਮਲ ਗੁप्ता ਜੀ। ਗੁप्ता ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। सत श्रीकाल राजकरणवीर जी। पंजाबी रेडियो USA के सभी सुनने वालों को मेरी और देखने वालों को जो लाइव आपको देख रहे हैं उन सबको भी मेरी गुप्ता जी की फ्रॉम खालसा इंश्योरेंस से सत श्री अकाल। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਆਪਾਂ ਅੱਜ ਗੁप्ता ਜੀ ਅੱਜ ਆਪਾਂ ਜਿਹੜੀ ਗੱਲਬਾਤ ਆ ਉਹ
ਕਰਨ ਜਾ ਰਹੇ ਹੈਗੇ ਆ ਜਿਸ ਤਰੀਕੇ ਦੇ ਨਾਲ ਆਪਾਂ ਜਿਹੜੇ ਕਮਰਸ਼ੀਅਲ ਇੰਸ਼ੋਰੈਂਸ ਆ ਉਸ ਦੇ ਬਾਰੇ। ਸੋ ਜੇ ਤੁਸੀਂ ਸਾਨੂੰ ਥੋੜ੍ਹਾ ਜਿਹਾ ਬਰੀਫਲੀ ਜਿਹੜਾ ਦੱਸੋ ਵੀ ਕਮਰਸ਼ੀਅਲ ਇੰਸ਼ੋਰੈਂਸ ਦੇ ਅੰਡਰ ਕੀ ਕੀ ਚੀਜ਼ਾਂ, ਕਿਹੜੇ ਬਿਜ਼ਨਸਿਸ ਜਾਂ ਕਿਹੜੀਆਂ ਚੀਜ਼ਾਂ ਇਸ ਦੇ ਅੰਡਰ ਆਉਂਦੀਆਂ ਨੇ। बीर जी थैंक यू आपका कि इतनी बढ़िया और इतना गुड क्वेश्चन आपने पूछी है कि बिजनेस इंश्योरेंस में जनरली हम लोग क्या क्या कवर करते हैं, और या अपने जो भी बिजनेस में अपने जितने भी भाई बहन लगे हुए हैं उनको क्या क्या चीज चेक करनी चाहिए। तो बिजनेस इंश्योरेंस में सबसे पहले तो अपन कवर करते हैं कमर्शियल जनरल लायबिलिटी, CGL जिसे बोलते हैं, और दूसरी बड़ी चीज होती है अपनी बिजनेस पर्सनल प्रॉपर्टी। तीसरी अपन कवर करते हैं, कवर तो काफी बड़ी चीज होती है पर मेन पे बात कर रहे हैं, फिर है अपनी बिजनेस इनकम। तो जनरली लोगों को आइडिया मेरे ख्याल से होता भी है, कई बार नहीं भी होता है, तो जो नए बिजनेस में आए हैं उनके लिए भी है कि बिजनेस पर्सनल प्रॉपर्टी एक्चुअली किसे कहते हैं। तो मोस्ट ऑफ दी कस्टमर ये सोचते हैं कि जो मेरी इन्वेंटरी है वो इन्वेंटरी जो स्टॉक है, जो मूवेबल सेल है, जो मैं एवरीडे खरीदता हूँ, एवरीडे सेल करता हूँ, वो इन्वेंटरी की वो अपनी कवरेज करा लेते हैं। जबकि बिजनेस पर्सनल प्रॉपर्टी में एक स्टोर के अंदर जो कुछ भी है, जब रात को आप लॉक करके अपने वापस घर जाते हो तो जो कुछ भी छोड़ जाते हो स्टोर के अंदर वो सारा कुछ इंक्लूड होता है, चाहे फर्नीचर हो, चाहे फिक्सर हो, इक्विपमेंट्स हो, टूल्स हो, सेलेबल गुड्स हो, टेबल चेयर, व्हाटएवर इनसाइड योर स्टोर, एवरीथिंग कॉल्ड बिजनेस पर्सनल प्रॉपर्टी। तो ये बहुत बनेगा रहता है लोगों को। कई बार मैं जब बात करता हूँ जी तो अपनी तो इन्वेंटरी जो 40,000 की है, तो मैं कहता हूँ 40,000 की आपकी इन्वेंटरी का मतलब जो आपका स्टोरेज है, पर व्हाट अबाउट योर फैन, व्हाट अबाउट योर कंप्यूटर, व्हाट अबाउट योर चेयर, व्हाट अबाउट योर ऑयल, व्हाट अबाउट योर कूलिंग कूलर, योर अगर कोई का रेस्टोरेंट है तो रेस्टोरेंट में इतनी चीजें होते हैं, बर्तन है, भांडे है, सारा कुछ है। फिर वो कहते हैं हाँ यार गुप्ता जी दिस इज गुड क्वेश्चन, पहले वाले एजेंट ने तो पूछा ही नहीं, पहले वाले एजेंट ने तो बात ही नहीं की। तो ये चीज जो है बिजनेस पर्सनल प्रॉपर्टी में कवर करते हैं हम लोग ਜੀ। ਸੋ ਬਿਲਕੁਲ ਗੁਪਤਾ ਜੀ, ਅੱਜ ਆਪਾਂ ਕਿਉਂਕਿ ਕਮਰਸ਼ੀਅਲ ਇੰਸ਼ੋਰੈਂਸ 'ਚ ਬਹੁਤ ਕੁਛ ਆਉਂਦਾ, ਬਹੁਤ ਬਿਜ਼ਨੈਸਿਸ ਆਉਂਦੇ ਆ। ਅੱਜ ਸਾਡਾ ਮੇਨ ਫੋਕਸ ਕਿਉਂਕਿ ਪੰਜਾਬੀ ਕਮਿਊਨਿਟੀ ਬਹੁਤ ਜ਼ਿਆਦਾ ਇਨਵੋਲਵ ਆ ਲਿਕਰ ਸਟੋਰ, ਗੈਸ ਸਟੇਸ਼ਨ ਤੇ ਰੈਸਟੋਰੈਂਟਸ ਤੇ ਰਹੂਗਾ। ਤੇ ਇਹ ਦੱਸਦੇ ਜਾਈਏ ਖਾਲਸਾ ਇੰਸ਼ੋਰੈਂਸ ਏਜੰਸੀ ਦਾ ਲਾਇਸੈਂਸ ਨੰਬਰ 0F89805 ਆ ਤੇ ਅਸੀਂ ਲਗਭਗ ਸਾਰੀਆਂ ਸਟੇਟਸ ਦੇ ਵਿੱਚ ਕਮਰਸ਼ੀਅਲ ਇੰਸ਼ੋਰੈਂਸ ਕਰਦੇ ਹਾਂ, ਲਿਕਰ ਸਟੋਰ, ਗੈਸ ਸਟੇਸ਼ਨਸ ਤੇ ਰੈਸਟੋਰੈਂਟਸ ਦੀ। ਸੋ ਬਿਜ਼ਨਸ ਪਰਸਨਲ ਪ੍ਰੋਪਰਟੀ ਤੇ ਆਪਾਂ ਗੱਲਬਾਤ ਕਰ ਰਹੇ ਹਾਂ। ਪ੍ਰੋਬਲਮ ਕੀ ਹੁੰਦੀ ਆ ਵੀ ਜਦੋਂ ਇੰਸ਼ੋਰੈਂਸ ਲੈਂਦੇ ਆ ਜਾਂ ਕਈਆਂ ਨੇ ਪਹਿਲਾਂ ਦੀ ਲਈ 8-10 ਸਾਲ ਹੋਏ ਪਾਲਿਸੀ ਚੱਲੀ ਜਾਂਦੀ ਆ ਤੇ ਤੁਸੀਂ ਉਹ ਕਵਰੇਜ ਨੂੰ ਚੈੱਕ ਨਹੀਂ ਕਰਦੇ ਵੀ ਕਿੰਨੀ ਤੁਹਾਨੂੰ ਕਵਰੇਜ ਚਾਹੀਦੀ ਹੈਗੀ ਆ, ਸਿਰਫ ਸਸਤਾ ਰੇਟ ਲੈਣ ਲਈ ਘੱਟ ਕਵਰੇਜ ਲੈਂਦੇ ਆ। ਕਾਰਨ ਕੀ ਹੁੰਦਾ ਵੀ ਹੁਣ ਅਸੀਂ 30-31 ਸਾਲਾਂ ਤੋਂ ਕੰਮ ਕਰ ਰਹੇ ਹਾਂ, ਜਦੋਂ ਅੱਗ ਲੱਗਦੀ ਆ ਪੂਰੀ ਤਰ੍ਹਾਂ ਗਟ ਡਾਊਨ ਹੋ ਜਾਂਦਾ। ਤੇ ਸਾਡੇ ਕਈ ਬਿਜ਼ਨੈਸਿਸ ਹੋਏ ਆ ਪਿਛਲੇ ਸਾਲਾਂ ਦੇ ਦੌਰਾਨ, ਤੇ ਫਿਰ ਬੰਦਾ ਕਹਿੰਦਾ ਯਾਰ ਮੇਰੀ ਤਾਂ 2.5 ਲੱਖ ਦੀ ਸੀ ਸਮਾਨ ਤੇ ਮੇਰੀ ਕਵਰੇਜ ਮੇਰੀ ਸਾਰੀ 50,000 ਦੀ ਆ, ਫਿਰ ਪ੍ਰੋਬਲਮ ਆਉਂਦੀ ਆ। ਸੋ ਉਹਦੇ ਬਾਰੇ ਦੱਸੋ ਵੀ ਕਿੰਨੀ ਕਵਰੇਜ ਜਿਹੜੀ ਲੈਣੀ ਚਾਹੀਦੀ ਹੈਗੀ ਆ। ਬਿਲਕੁਲ। तो हजरत बाजी ने जैसे आज बात कही है, एक तो जो बिजनेस इंटरप्शन इनकम है, बिजनेस इनकम जिसे बोलते हैं पॉपुलर वे में, तो बिजनेस इनकम में लोग बात जब कॉल करो बातचीत होती है तो बिजनेस की इनकम, जैसे सपोज करो किसी ने बिजनेस स्टार्ट किया मे बी 2005 में, तो जब नया बिजनेस स्टार्ट किया तो उसकी बिजनेस की जो सेल है वो सपोज करो 40,000 थी, रफ्ता रफ्ता बढ़ते बढ़ते वो अब 80,000 की हो गई, पर उसकी पॉलिसी चल रही है उसकी 40,000 की सेल के ऊपर। उसने कभी भी उसको अपडेट नहीं कराया, ना ही उसने कभी मुड़के अपने एजेंट से पूछा, ना ही एजेंट ने उसको बताया, ना ही अपडेट हुई। तो जब कभी भी फायर हो जाती है या बिजनेस को शट डाउन हो जाती है किसी की वजह से, तो इंश्योरेंस जब आपकी बिजनेस इनकम वाले पार्ट को कैलकुलेट करेगा तो उसके पास लेटेस्ट अपडेट है ही नहीं, वो उसके पुराने रिकॉर्ड पे ही जाएगा। तो बहुत जरूरी है कि जिन की भी पुरानी पॉलिसी चल रही है वो अपने एजेंट को कॉल करें और अपनी बिजनेस की जो लेटेस्ट इंफॉर्मेशन है, लेटेस्ट जो रिकॉर्ड है वो अपडेट कराएं।
ਜੀ ਸੋ ਬਿਲਕੁਲ ਗੁਪਤਾ ਜੀ, ਉਹ ਜ਼ਰੂਰੀ ਕਿਉਂ ਆ ਵੀ ਹੁਣ ਤੁਸੀਂ ਦੇਖੋ ਵੀ ਆਪਾਂ ਐਗਜ਼ਾਮਪਲ ਦੇਣੀ ਚਾਹੁੰਦੇ ਲਿਕਰ ਸਟੋਰ, ਗਰੋਸਰੀ ਸਟੋਰਸ ਦੀ। ਸਾਡੇ ਬਹੁਤ ਹੰਡਰਡਸ ਆਫ ਕਸਟਮਰਸ ਹੈਗੇ ਆ। ਸਾਨੂੰ ਪਤਾ ਵੀ ਪਿਛਲੇ ਸਾਲ ਦੇ ਦੌਰਾਨ ਜਿਹੜੇ ਇਹ ਬਿਜ਼ਨਸਿਸ ਆ, ਗਰੋਸਰੀ ਸਟੋਰ, ਲਿਕਰ ਸਟੋਰ, ਉਹਨਾਂ ਦੀ ਸੇਲ ਜਿਹੜੀ ਆ ਕਈਆਂ ਦੀ ਡਬਲ ਹੋ ਗਈ ਆ। ਜੇ ਵੀ 1 ਲੱਖ ਦੀ ਸੀ 2 ਲੱਖ ਦੀ ਹੋ ਗਈ, 50,000 ਦੀ ਸੀ 1 ਲੱਖ ਦੀ ਹੋ ਗਈ। ਹੁਣ ਰੱਬ ਨਾ ਕਰੇ ਕੱਲ ਨੂੰ ਉੱਥੇ ਸਟੋਰ ਤੇ ਅੱਗ ਲੱਗ ਜਾਂਦੀ। ਇਹ ਆਪਾਂ ਇਹ ਨਹੀਂ ਕਹਿੰਦੇ ਲੱਗਦੀ ਆ, ਆਪਾਂ ਸੁਣਦੇ ਹਾਂ ਜਿਹੜੇ ਟਾਊਨਾਂ 'ਚ ਰਹਿੰਦੇ ਆ, ਸ਼ਾਰਟ ਸਰਕਟ ਹੋ ਗਿਆ, ਆਹ ਹੋ ਗਿਆ। ਤੇ ਜਦੋਂ ਤੁਹਾਡਾ ਫਿਰ ਕਲੇਮ ਹੋਣਾ, ਇੰਸ਼ੋਰੈਂਸ ਨੇ ਕਹਿਣਾ ਜੀ ਤੁਹਾਡੀ ਤਾਂ 50,000 ਦੀ ਤੁਸੀਂ ਕਰਾਈ ਸੀ, ਆ ਲਓ 50,000 ਦਾ ਚੈੱਕ। ਫਿਰ ਬੰਦੇ ਕਹਿੰਦੇ ਆ ਵੀ ਯਾਰ ਸਾਡੀ ਤਾਂ 2.5 ਲੱਖ ਦੀ ਸੀ। ਉਹ ਕਹਿੰਦੇ ਵੀ ਨਹੀਂ, ਸਾਡੇ ਰੈਕਡ 'ਚ ਇੰਨੀ ਸੀ, ਇੰਨੇ ਦੀ ਤੁਸੀਂ ਕੀਤੀ ਉਹ ਇੰਸ਼ੋਰੈਂਸ, ਇੰਨੇ ਦੇ ਤੁਸੀਂ ਪ੍ਰੀਮੀਅਮ ਦੇ ਰਹੇ ਹੈਗੇ ਆ। ਜਦ ਕਿ ਪ੍ਰੀਮੀਅਮ ਦਾ ਕੋਈ ਬਾਹਲਾ ਫਰਕ ਨਹੀਂ ਪੈਂਦਾ। ਜੇ 1 ਲੱਖ ਤੋਂ 2 ਲੱਖ ਦੀ ਕਵਰੇਜ ਕਰਾ ਲਓ, ਮੇਬੀ $500-700 ਦਾ ਡਿਫਰੈਂਸ ਹੋਊਗਾ। ਜਦ ਤੁਹਾਡੀ ਇਨਕਮ ਆ ਤੇ ਕਵਰੇਜ ਬਿਲਕੁਲ ਸਹੀ ਹੋਣੀ ਚਾਹੀਦੀ ਆ। ਪ੍ਰੋਬਲਮ ਕੀ ਆ ਵੀ ਜਿੱਦਾਂ ਸਾਡਾ ਸਾਰਾ ਪੰਜਾਬੀਆਂ ਦਾ ਜਾਂ ਇੰਡੀਅਨਾਂ ਦਾ ਮਾਈਂਡ ਸੈਟ ਆ ਨਾ, ਹਰ ਚੀਜ਼ ਆਪਾਂ ਉਹ ਦੇਖਦੇ ਵੀ ਸਾਨੂੰ ਸਸਤੀ ਹੋਣੀ ਚਾਹੀਦੀ ਆ। ਹੁਣ ਸਸਤੀ ਤਾਂ ਇਦਾਂ ਹੀ ਹੋਣੀ ਆ ਜਦੋਂ ਤੁਹਾਡੀ ਕਵਰੇਜ ਘੱਟ ਆ ਜਾਂ ਉਹਦੇ 'ਚ ਇੰਡੋਰਸਮੈਂਟਸ ਘੱਟ ਆ। ਆਪਾਂ ਪਿਛਲੇ ਦਿਨਾਂ 'ਚ ਦੱਸਿਆ ਸੀ ਵੀ ਕਿੱਦਾਂ ਘਰਾਂ ਦੇ ਵਿੱਚ ਉਹ ਇੰਡੋਰਸਮੈਂਟ ਨਹੀਂ ਕਰਾਉਂਦੇ ਤੇ ਉਹ ਮੁੜ ਕੇ ਫਿਰ ਜਦੋਂ ਕਲੇਮ ਹੁੰਦਾ ਫਿਰ ਸਾਡੇ ਤਾਂ ਹੈ ਨਹੀਂ ਸੀ ਉਹ, ਜਦ ਕਿ $13 ਲੱਗਣੀ ਸੀ ਇੱਕ ਚੀਜ਼ ਦੀ ਸਿਰਫ ਇੰਡੋਰਸਮੈਂਟ ਕਰਨ ਲਈ। ਸੋ ਉਹਦੇ ਬਾਰੇ ਆਪਾਂ ਜਿਹੜੇ ਡਿਸਕਸ ਕਰ ਰਹੇ ਹਾਂ ਜੀ ਬਿਲਕੁਲ। ਸੋ ਜ਼ਰੂਰ ਇਹ ਚੀਜ਼ ਦਾ ਜਿਹੜਾ ਸਭ ਨੂੰ ਹੀ ਧਿਆਨ ਰੱਖਣਾ ਚਾਹੀਦਾ। ਜਿੱਦਾਂ ਪਹਿਲਾਂ ਵੀ ਦੱਸਦੇ ਰਹੇ ਹਾਂ ਵੀ ਜਿੱਦਾਂ ਹੁਣ ਘਰਾਂ ਦੀਆਂ ਕੀਮਤਾਂ ਜਿਹੜੀਆਂ ਉਹ ਵੱਧ ਗਈਆਂ, ਉਸ ਦੇ ਹਿਸਾਬ ਦੇ ਨਾਲ ਆਪਾਂ ਦੇਖਦੇ ਹਾਂ ਵੀ ਤੁਹਾਨੂੰ ਉਸ ਦੀ ਕਵਰੇਜ ਵੀ ਉਸ ਹਿਸਾਬ ਦੇ ਨਾਲ ਵਧਾਉਣੀ ਜਿਹੜੀ ਉਹ ਤੁਹਾਨੂੰ ਚਾਹੀਦੀ ਆ। ਖਰਚੇ ਤੁਹਾਨੂੰ ਪਤਾ ਵੀ ਹਰ ਇੱਕ ਚੀਜ਼ ਦੇ ਕਿੰਨੇ ਜ਼ਿਆਦਾ ਜਿਹੜੇ ਪਹਿਲਾਂ ਦੇ ਨਾਲੋਂ ਚੀਜ਼ਾਂ ਸਾਰੀਆਂ ਮਹਿੰਗੀਆਂ ਹੋ ਗਈਆਂ। ਕੋਈ ਵੀ ਰਿਪੇਅਰ ਵਰਕ ਆ ਉਹ ਹੁਣ ਹਜ਼ਾਰਾਂ 'ਚ ਜਿਹੜੀ ਉਹ ਗੱਲ ਜਿਹੜੀ ਉਹ ਸਿੱਧੀ ਜਾ ਪੈਂਦੀ ਆ। ਸੋ ਇੱਦਾਂ ਦੀਆਂ ਚੀਜ਼ਾਂ। ਸੋ ਇਹ ਜਿਹੜੀ BPP ਆ ਉਸ ਦਾ ਧਿਆਨ ਜਿਹੜਾ ਉਹ ਤੁਹਾਨੂੰ ਰੱਖਣਾ ਚਾਹੀਦਾ ਅਤੇ ਕਵਰੇਜ ਜਿਹੜੀ ਉਹ ਬਿਲਕੁਲ ਅਪ ਟੂ ਡੇਟ ਅਕੋਰਡਿੰਗ ਟੂ ਜਿੰਨੀ ਤੁਹਾਡੀ ਇਨਵੈਂਟੋਰੀ, ਜਿੰਨਾ ਸਮਾਨ ਆ, ਉਹ ਸਾਰੀਆਂ ਚੀਜ਼ਾਂ ਦੇ ਹਿਸਾਬ ਦੇ ਨਾਲ ਤੁਹਾਨੂੰ ਰੱਖਣੀ ਚਾਹੀਦੀ ਆ। ਅਤੇ ਕੀ ਇਹ ਜਿਹੜੀ ਕਮਰਸ਼ੀਅਲ ਇੰਸ਼ੋਰੈਂਸ ਹੁੰਦੀ ਆ ਉਸ ਦੇ ਵਿੱਚ ਜਿਹੜੀ ਲਾਸ ਆਫ ਇਨਕਮ ਜਾਂ ਲਾਸ ਆਫ ਸੇਲ ਜਿਹੜੀ ਹੁੰਦੀ ਆ ਉਸ ਦੀ ਵੀ ਕਵਰੇਜ ਹੁੰਦੀ ਆ? हाँ जी, लॉस ऑफ इनकम जो लॉस ऑफ इनकम होती है जब बिजनेस आपका शट डाउन हो गया, तो बिजनेस शट डाउन होने के बाद में आपका सपोज करो फायर हो गई, और फायर होने के बाद में अब आपका बिजनेस 3, 4, 6 महीने के लिए शट डाउन हो गया, तो उस दौरान में जो आपकी एक्चुअल इनकम होती थी, जो बिजनेस इनकम होती थी आपकी, वो इंश्योरेंस कंपनी कवर करती है। अगर आपने बिजनेस इनकम की कवरेज ली हुई है, एंडोर्समेंट लगवाया हुआ है, तो वो कवर करती है। तो बिजनेस इनकम के लिए वो ऑलवेज इंश्योरेंस कंपनी आपसे रिकॉर्ड मांगेगी आपकी बिजनेस की इनकम का। तो जो भी आपके पेपर्स हैं आपके CPA के पास होंगे या आपके पास होंगे, अपने बिजनेस के रिकॉर्ड को ऑलवेज एक सेफ एनवायरनमेंट पर रखना चाहिए। सारे अपने सेल के खर्चे, अपनी ऑफिस के खर्चे, इन सारों की जो डॉक्यूमेंटेशन है वो या तो अपनी डिजिटल फॉर्म में रखो या उनको अपने उस एरिया से दूर रखो, क्योंकि इन केस ऑफ फायर अगर वो ही सारा बर्नआउट हो गया तो आप कैसे रिकॉर्ड शो कर पाओगे। तो उनको कीप इन द डिफरेंट प्लेस, और उस केस में फिर वो देखते हैं कि आपके खर्चे कितने थे, आपका रेंट कितना जाता था, बिजली का बिल कितना जाता था, पानी का बिल कितना जाता था, आपके एम्प्लॉय की सैलरी कितनी आती थी, रेंट कितना जाता था, और आपकी इनकम कितनी होती थी। तो उसके बेसिस पे वो लोग कैलकुलेट करती हैं। जी, तो आपको अपनी बिजनेस की इनकम के लिए ये सारी चीजें रिकॉर्ड अपना मेंटेन करना पड़ता है। जी ਤੇ ਹਰਜੋਤ ਸਿੰਘ ਜੀ ਇਸ ਦੇ ਵਿੱਚ ਇਹ ਦੱਸਿਓ ਵੀ ਜੀ ਇਹ ਕਿੰਨੇ ਚਿਰ ਦੇ ਲਈ, ਜਿੱਦਾਂ ਮੰਨ ਲਓ ਵੀ ਕਿਸੇ ਦੀ ਇਹ ਲਾਸ ਆਫ ਇਨਕਮ ਜਾਂ ਇਹ ਸੇਲ ਹੁੰਦੀ ਹੈ, ਫਿਰ ਕਿੰਨੇ ਚਿਰ ਦੇ ਲਈ ਜਿਹੜੀ ਇੰਸ਼ੋਰੈਂਸ ਉਹ ਕਵਰ ਕਰਦੀ ਹੈ? और जनरली वीर जी वो करती है 12 महीने के लिए। ਠੀਕ ਹੈ, ਜਦੋਂ ਤੱਕ ਦੁਬਾਰਾ ਬਿਜ਼ਨਸ ਜਿਹੜਾ ਉਹ ਦੁਬਾਰਾ ਸ਼ੁਰੂ ਨਹੀਂ ਹੋ ਜਾਂਦਾ ਬੇਸਿਕਲੀ। ਰਾਈਟ। तो अगर मान लो किसी बिजनेस को 12 ਤੋਂ 24 ਮਹੀਨੇ ਤੱਕ ਵੀ ਹੁੰਦੀ ਹੈ ਗੁਪਤਾ ਜੀ। ਕਈ ਵਾਰੀ ਜਿੱਥੇ ਜਿੱਦਾਂ ਨੈਚੁਰਲ ਡਿਜ਼ਾਸਟਰ ਆ ਗਿਆ, ਜਿੱਦਾਂ ਹੁਣ ਪੈਰਾਡਾਈਜ਼ ਟਾਊਨ 'ਚ ਅੱਗ ਲੱਗ ਗਈ ਸੀ, ਫਿਰ ਉੱਥੇ ਇੰਸ਼ੋਰੈਂਸ ਕੰਪਨੀਆਂ ਐਕਸਟੈਂਸ਼ਨ ਦੇ ਦਿੰਦੀਆਂ ਸੀ। ਇੱਕ ਹੋਰ ਕਵਰੇਜ ਜਿਹੜੀ ਆ ਬਹੁਤ ਜ਼ਰੂਰੀ ਆ, ਉਹ ਆਪਣੇ ਲੋਕਾਂ ਨੂੰ ਪਤਾ ਨਹੀਂ। ਪ੍ਰੋਬਲਮ ਕੀ ਹੁੰਦੀ ਆ ਵੀ ਆਪਾਂ ਬਿਜ਼ਨਸ ਕਰਦੇ ਆ, ਹਾਂ ਠੀਕ ਆ ਸਾਡੇ ਕੋਲ ਸਟੋਰ ਹੈਗਾ, ਪਰ ਤੁਹਾਨੂੰ ਇੰਸ਼ੋਰੈਂਸ ਦਾ ਨਹੀਂ ਪਤਾ, ਕਿਉਂਕਿ ਐਡੀ ਮੋਟੀ ਬੁੱਕ ਹੁੰਦੀ ਆ ਇੰਸ਼ੋਰੈਂਸ ਦੀ, ਉੱਥੇ ਕਿਹੜੀ ਕੱਲੀ ਚੀਜ਼ ਤੁਸੀਂ ਪੜ੍ਹੋਗੇ। ਫੂਡ ਐਂਡ ਕੰਟੈਮੀਨੇਸ਼ਨ ਦੀ ਇੰਸ਼ੋਰੈਂਸ ਬਹੁਤ ਜ਼ਰੂਰੀ ਆ, ਚਾਹੇ ਤੁਹਾਡੇ ਕੋਲ ਇੰਡੀਅਨ ਗਰੋਸਰੀ ਸਟੋਰ ਆ, ਚਾਹੇ ਰੈਸਟੋਰੈਂਟ ਆ, ਚਾਹੇ ਗੈਸ ਸਟੇਸ਼ਨ ਆ, ਚਾਹੇ ਲਿਕਰ ਸਟੋਰ ਆ। ਉਹ ਜ਼ਰੂਰ ਥਰੂ ਤੁਸੀਂ ਐਕਸਪਲੇਨ ਕਰੋ ਫੂਡ ਕੰਟੈਮੀਨੇਸ਼ਨ ਦੀ ਇੰਡੋਰਸਮੈਂਟ ਕਿਉਂ ਜ਼रूरी हैगी है। देखिए फूड कंटामिनेशन ये होती है जैसे अब हम लोग ग्रोसरी स्टोर पे ग्रोसरी सेल करते हैं या रेस्टोरेंट पे हम अपना फूड अपना सर्व करते हैं। अगर उस फूड के अंदर कोई भी
फंगस आ गई है या फूड में कोई भी कमी आ गई है जिससे बंदे को जो आपका कस्टमर है वो बीमार हो गया उस फूड को कंज्यूम करने से, तो उस फूड को कवर करने के लिए उस फूड कंटामिनेशन इंश्योरेंस होती है, वो एक्स्ट्रा एंडोर्समेंट लगानी पड़ती है। तो मेक श्योर कि आपकी पॉलिसी में फूड कंटामिनेशन की एंडोर्समेंट लगी हुई है या नहीं है, वो बहुत जरूरी होती है, वो देखना होता है। इतने कॉस्ट $50, $60, $80, $90, $100, पर वो बहुत जरूरी है फूड कंटामिनेशन। ਸੋ ਬਿਲਕੁਲ ਆਪਾਂ ਕਈ ਵਾਰ ਦੇਖਦੇ ਆ ਕੋਈ ਚੀਜ਼ ਕਿਸੇ ਨੇ ਈਵਨ ਹੁਣ ਲਿਕਰ ਸਟੋਰ ਤੁਸੀਂ ਸੋਚੋਗੇ ਉੱਥੇ ਕੀ ਜ਼ਰੂਰਤ ਹੈ, ਉੱਥੇ ਤੁਹਾਡੇ ਦੁੱਧ ਵੀ ਹੁੰਦਾ, ਪਨੀਰ ਹੁੰਦਾ, ਕੋਈ ਚੀਜ਼ ਟਾਕੋ ਰੱਖੀ ਆ, ਕੁਛ ਕਿਤੇ ਵੀ ਇੱਕ ਹੋ ਗਈ, ਨਾਲੇ ਉਹ ਬੰਦੇ ਨੇ ਇੱਕ ਨੇ ਨਹੀਂ ਬਿਮਾਰ ਹੋਣਾ, ਜ਼ਿਆਦੇ ਨਹੀਂ ਹੋਣਾ। ਪਿੱਛੇ ਜਿਹੇ ਸਰੋਤਿਆਂ ਨੂੰ ਯਾਦ ਹੋਊਗਾ ਸਟਾਕਟਨ ਦੇ ਲਾਗੇ ਇੱਕ ਗੈਸ ਸਟੇਸ਼ਨ 'ਚ ਐਗਜ਼ੈਕਟਲੀ ਸੇਮ ਸਿਚੁਏਸ਼ਨ ਹੋਈ ਸੀ, 10 ਜਣੇ ਬਿਮਾਰ ਹੋ ਗਏ ਸੀ, ਇੱਕ ਦੀ ਮੌਤ ਵੀ ਹੋ ਗਈ ਸੀ, ਤੇ ਉਹ CNN ਤੇ ਵੀ ਖਬਰ ਆਈ ਸੀ। ਸੋ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਇਹ ਬਹੁਤ ਜ਼ਰੂਰੀ ਆ। ਸੋ ਕੱਲੀ ਪ੍ਰਾਈਸ ਨਾ ਦੇਖਿਆ ਕਰੋ। ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰਕੇ ਸਾਤੋਂ ਇੰਸ਼ੋਰੈਂਸ ਕਰਾਓ, ਜਿੱਥੇ ਵੀ ਤੁਹਾਡੀ ਇੰਸ਼ੋਰੈਂਸ ਹੈਗੀ ਆ ਪਲੀਜ਼ ਉਹਨੂੰ ਅਪ ਟੂ ਡੇਟ ਰੱਖੋ। ਪ੍ਰੋਬਲਮ ਕੀ ਹੁੰਦੀ ਆ ਜਦੋਂ ਆਪਾਂ ਸਰਚ ਕਰਦੇ ਨਹੀਂ ਜੀ ਸਸਤੀ ਸਾਡੀ ਤਾਂ ਸਸਤੀ ਮਿਲ ਗਈ ਆ, ਸੋ ਜਦੋਂ ਦੇਖਦੇ ਆ ਅਸੀਂ ਸਾਨੂੰ ਬਹੁਤ ਵਾਰ ਆਉਂਦੀ ਆ ਪਾਲਿਸੀ ਤੇ ਉਹ 'ਚ ਕਵਰੇਜ ਹੀ ਨਹੀਂ ਹੁੰਦੀ ਹੈਗੀ। ਕਈ ਹੁਣ ਲਿਕਰ ਸਟੋਰ ਆ, ਲਿਕਰ ਲਾਇਬਿਲਿਟੀ ਇੰਨੀ ਜ਼ਰੂਰੀ ਆ ਤੁਹਾਡੇ ਲਈ, ਜੇ ਤੁਹਾਡੇ ਕੋਲੋਂ ਕੋਈ ਸ਼ਰਾਬ ਲੈ ਕੇ ਚਲਾ ਗਿਆ ਈਵਨ ਦੋ ਪੈਕੇਜਡ ਹੈਗੀ ਆ, ਕਿਤੇ ਉਸਨੇ ਬਾਹਰ ਪੀ ਕੇ ਐਕਸੀਡੈਂਟ ਵੀ ਕਰਤਾ, ਉਹ ਤੁਹਾਡੇ ਤੇ ਕਲੇਮ ਹੋ ਸਕਦਾ ਹੈਗਾ ਡਰਾਈਵ ਕਰਦੇ ਦੇ। ਜੇ ਉਹ ਕਲੇਮ ਹੋ ਗਿਆ ਤੁਹਾਡਾ ਸਾਰਾ ਕੁਝ ਵਿਕ ਜਾਣਾ। ਤੇ ਸਾਡੇ ਕੋਲ ਕਿੰਨੀਆਂ ਉਦਾਹਰਨਾਂ ਆਉਂਦੀਆਂ, ਲੋਕਾਂ ਨੇ ਲਿਕਰ ਸਟੋਰ ਆ 2-2 ਲੱਖ ਦੀ ਸੇਲ ਆ, ਲਿਕਰ ਲਾਇਬਿਲਿਟੀ ਲਈ ਹੋਈ ਨਹੀਂ। ਜੀ ਜੀ ਸੋ ਭਾਈ ਜਿਹੜਾ ਉਹ ਸਲਾਹ ਲਓ, ਵਧੀਆ ਸਲਾਹ ਲਓ, ਖਾਲਸਾ ਇੰਸ਼ੋਰੈਂਸ ਏਜੰਸੀ ਦੇ ਉੱਤੇ ਕਾਲ ਕਰੋ। ਗੁਪਤਾ ਜੀ ਦੇ ਨਾਲ, ਹਰਜੋਤ ਜੀ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ। ਨੰਬਰ ਇਹਨਾਂ ਦਾ ਹੈਗਾ 408-272-2500 ਜੀ 408-272-2500 पे फ्री सलाह मिल रही है। फ्री सलाह लो, अपनी पॉलिसी अगर आपकी चल रही है चेक करा लो, भेज दो। ये सारी चीज जो है एकदम से फ्रेश इंफॉर्मेशन आपको खालसा इंश्योरेंस से मिलेगी। जी जी बिल्कुल। सो 408-272-2500 408-272-2500। ਸਮੇਂ ਦੇ ਨਾਲ ਸਮੇਂ ਦੇ ਹਾਣੀ ਬਣਨਾ ਚਾਹੀਦਾ। ਜਿਹੜੀਆਂ ਚੀਜ਼ਾਂ ਜਿਉਂ-ਜਿਉਂ ਤਾਂ ਨੂੰ ਜਾ ਰਹੀਆਂ ਉਸ ਦੇ ਹਿਸਾਬ ਦੇ ਨਾਲ ਆਪਣੀਆਂ ਲਾਇਬਿਲਿਟੀਜ਼ ਆ ਉਹਨਾਂ ਨੂੰ ਕਵਰ ਕਰੋ। ਉਹ ਜਿਹੜੀ ਲਾਇਬਿਲਿਟੀਜ਼ ਨੂੰ ਹੀ ਜਿਹੜੀਆਂ ਹਰ ਇੱਕ ਪਾਸੋਂ ਜਿਹੜੇ ਆਪਣੇ ਆਪ ਨੂੰ ਸੁਰੱਖਿਆ ਕਰਨ ਦੇ ਲਈ ਇਹ ਜਿਹੜੇ ਇੰਸ਼ੋਰੈਂਸਿਸ ਦਾ ਕੰਮ ਹੁੰਦਾ ਆ। ਸੋ ਵਧੀਆ ਇੰਸ਼ੋਰੈਂਸ ਐਕਸਪਰਟ ਦੇ ਨਾਲ ਤੁਸੀਂ ਗੱਲ ਕਰੋ। ਹਰਜੋਤ ਸਿੰਘ ਖਾਲਸਾ ਉਹਨਾਂ ਨਾਲ ਗੱਲ ਕਰ ਸਕਦੇ ਹੋ ਜਾਂ ਗੁਪਤਾ ਜੀ ਦੇ ਨਾਲ ਗੱਲ ਕਰ ਸਕਦੇ ਹੋ। 408-272-2500 408-272-2500 ਦੇ ਉੱਤੇ। ਅਤੇ ਗੁਪਤਾ ਜੀ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ। सत श्रीकाल वीर जी, राजचंद्र जी आपका और पंजाबी रेडियो USA की पूरी टीम को बहुत बहुत धन्यवाद वीर जी। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਜੀ ਅਤੇ ਹਰਜੋਤ ਸਿੰਘ ਜੀ ਆਪਾਂ ਵੀ ਜਿਹੜਾ ਹੈ ਜੀ ਅੱਜ ਦੇ ਇਸ ਪ੍ਰੋਗਰਾਮ ਨੂੰ ਹੁਣ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਮਿਲਦੇ ਹਾਂ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।